ਇੱਕ ਪਾਸੇ यूपी ਦੇ ਵਿੱਚ ਮੋਦੀ ਹੁਣਾਂ ਵਾਲੀ ਜੋਗੀ ਸਰਕਾਰ ਦੇ ਵਿੱਚੋਂ ਧੜਾ ਧੜ ਜਿਹੜੇ ਨੇ ਉਹਨਾਂ ਦੇ ਵੱਡੇ ਲੀਡਰ ਕੈਬਨਿਟ ਮਿਨਿਸਟਰ ਤੱਕ ਉਹਨਾਂ ਨੂੰ ਛੱਡ ਕੇ ਜਾ ਰਹੇ ਨੇ। यूपी ਵਾਲੇ ਜਿਹੜੇ ਨੇ ਉਹ ਖਾਕੀ ਕੱਛੇ RSS ਵਾਲੇ ਲਾਹੀ ਜਾਂਦੇ ਆ ਤੇ ਉਹੀ ਕੱਛੇ ਪੰਜਾਬ ਉੱਪਰ ਦੇ ਕੀਤੇ ਜਾ ਰਹੇ ਨੇ RSS ਵਾਲੇ ਤੇ ਪੰਜਾਬ ਦੇ ਵਿੱਚ ਇੱਥੇ ਸਾਡੇ ਸਿੱਖ ਲੀਡਰਾਂ ਨੂੰ ਉਹ ਕੱਛੇ ਪਵਾਏ ਜਾ ਰਹੇ। ਪੰਜਾਬ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਨਾਗਪੁਰੀਆਂ ਨਾਲ ਨਵੇਂ ਪੁਰਾਣੇ ਰਿਸ਼ਤੇ ਵੀ ਸਾਹਮਣੇ ਆ ਰਹੇ ਨੇ। ਰੋਜ਼ ਹੀ ਕੋਈ ਨਾ ਕੋਈ ਵਿਕਟ ਡਿੱਗੀ ਹੁੰਦੀ ਹੈ। ਖਾਲਿਸਤਾਨ ਦਾ ਪ੍ਰੈਜ਼ੀਡੈਂਟ ਜਿਹੜਾ ਸੇਵਾ ਸਿੰਘ ਲੱਲੀ ਉਹਨੇ ਵੀ ਵੀਰ ਬਾਲ ਦਿਵਸ ਦੇ ਬਹਾਨੇ ਮੋਦੀ ਸਰਕਾਰ ਦੀ ਜੈ ਜੈਕਾਰ ਕੀਤੀ। ਹਕੀਕਤ ਇਹ ਆ ਕਿ ਬ੍ਰਾਹਮਣਵਾਦ ਨੇ ਪਹਿਲੇ ਦਿਨ ਤੋਂ ਹੀ ਸਿੱਖੀ ਨੂੰ ਮਾਰ ਮਕਾਉਣ ਦਾ, ਸਿੱਖੀ ਨੂੰ ਹੜੱਪ ਜਾਣ ਦਾ ਜਿਹੜਾ ਪ੍ਰੋਜੈਕਟ ਅਲੀਕਿਆ ਹੋਇਆ, ਆ ਜਿਹੜੀ ਨਵੀਂ ਕਥਾ ਚੱਲ ਰਹੀ ਆ ਇਹ ਉਹਦਾ ਹੀ ਹਿੱਸਾ। ਕਾਂਗਰਸੀ ਸਿੱਖ ਤੇ RSS ਦੇ ਸਿੱਖ ਇਹ ਇੱਕੋ ਹੀ ਬਰੀਡ ਆ, ਇੱਕੋ ਹੀ ਨਸਲ ਆ। ਉਹ ਕਹਿੰਦਾ ਜੀ ਜਿਹੜੀ RSS ਆ ਇਹਦਾ ਤਾਂ ਕੋਈ ਦੋਸ਼ ਨਹੀਂ, ਸਿੱਖਾਂ ਦੇ ਮਸਲੇ ਵਿੱਚ ਜਿਹੜੀਆਂ ਕੋਈ ਉਹ ਗੜਬੜਾਂ, ਜੇ ਕੋਈ ਗਲਤੀਆਂ RSS ਕਰੀ ਬੈਠੀ ਆ ਉਹਨੂੰ ਸੁਧਾਰਨ ਨੂੰ ਤਿਆਰ ਬੈਠੇ ਆ ਜੀ ਕਰਨਾ। ਅਗਲੇ ਫਿਰਦੇ ਆ ਜਿਵੇਂ ਕਹਿੰਦੇ ਹੁੰਦੇ ਆ ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਫਿਰੇ ਨੱਥ ਕਢਾਉਣ। ਜੇਕਰ ਤਾਂ ਪੰਥ ਸੁਣ ਜਾ ਹੋ ਕੇ ਬੈਠਾ ਰਿਹਾ ਵੀ ਚਲੋ ਜੀ ਜਿਹੜਾ ਕੁਛ ਹੁੰਦਾ ਹੋਈ ਜਾਣ ਦਿਓ, ਫਿਰ ਤਾਂ ਗੱਲ ਹੋਰ ਆ। ਪਰ ਜੇ ਕੌਮ ਪੰਥ ਲਕੀਰ ਖਿੱਚ ਕੇ ਟੁੱਟ ਕੇ ਪੈ ਜੇ ਤਾਂ ਜਿਹੜੇ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਲੋਕ ਨੇ ਇਹਨਾਂ ਦੀ ਬੋਲਤੀ ਬੰਦ ਹੋ ਸਕਦੀ ਆ। ਲਕੀਰ ਖਿੱਚਣੀ ਪਊਗੀ ਕਿ ਪੰਥ ਬਚਾਉਣਾ ਕਿ ਮਰਵਾਉਣਾ। ਕਿਸਾਨ ਮੋਰਚੇ ਦੀ ਜਿੱਤ, ਮੋਦੀ ਦਾ ਪੰਜਾਬ ਤੋਂ ਬੇਰੰਗ ਮੁੜਨਾ, ਬੱਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਤੇ UK ਵਿੱਚ ਪਈਆਂ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ, BJP ਤੇ ਭਾਰਤੀ ਏਜੰਸੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਟਿੱਚ ਕਰਨ ਲਈ ਸਾਡੇ ਕੋਲ ਬਹੁਤ ਕੁਝ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਗਜਿੰਦਰ ਸਿੰਘ ਜੀ ਦੀ ਇੱਕ ਪੋਸਟ ਸੋਸ਼ਲ ਮੀਡੀਆ ਤੇ ਆਈ ਆ, ਉਹ ਪੜ੍ਹ ਕੇ ਆਪਾਂ ਅੱਜ ਜਿਹੜਾ ਚਰਚਾ ਕਰਨੀ ਆ ਉਹਦੇ ਬਾਰੇ ਗੱਲ ਕਰਾਂਗੇ। ਤੇ ਸਰਦਾਰ ਗਜਿੰਦਰ ਸਿੰਘ ਜੀ ਦਲ ਖਾਲਸਾ ਦੇ ਮੁਖੀ ਨੇ। ਜਲਾਵਤਨ ਨੇ 1981 ਵਿੱਚ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਪਾਕਿਸਤਾਨ ਲੈ ਕੇ ਗਏ, ਉੱਥੇ ਉਮਰ ਕੈਦ ਕੱਟੀ, ਹੁਣ ਵੀ ਜਲਾਵਤਨ ਹੀ ਭੋਗ ਰਹੇ ਆ। ਉਹਨਾਂ ਨੇ ਜੋ ਪੋਸਟ ਵਿੱਚ ਲਿਖਿਆ ਉਹ ਅੱਜ ਕੱਲ੍ਹ ਜਿਹੜੀ ਚਰਚਾ ਚੱਲ ਰਹੀ ਆ ਕਿ ਕਿਵੇਂ BJP ਨੇ, RSS ਨੇ ਪੰਜਾਬ ਉੱਤੇ, ਪੰਥ ਉੱਤੇ ਇੱਕ ਹਮਲਾ ਬੋਲਿਆ ਹੋਇਆ, ਜਿਹਦੇ ਵਿੱਚ ਕਈ ਤੋਪਾਂ ਜਿਹੜੀਆਂ ਹੈਗੀਆਂ ਉਹ ਦੁਸ਼ਮਣ ਆਪਦੇ ਪਾਸੇ ਭਗਤਾਉਣ ਵਿੱਚ ਕਾਮਯਾਬ ਹੋ ਰਿਹਾ। ਇੱਕ ਪਾਸੇ UP ਦੇ ਵਿੱਚ ਮੋਦੀ ਹੁਣਾਂ ਵਾਲੀ ਜੋਗੀ ਸਰਕਾਰ ਦੇ ਵਿੱਚੋਂ ਧੜਾ ਧੜ ਜਿਹੜੇ ਨੇ ਉਹਨਾਂ ਦੇ ਵੱਡੇ ਲੀਡਰ ਕੈਬਨਿਟ ਮਿਨਿਸਟਰ ਤੱਕ ਉਹਨਾਂ ਨੂੰ ਛੱਡ ਕੇ ਜਾ ਰਹੇ ਨੇ। 6-7 ਵਿਧਾਇਕ ਪਾਰਟੀ ਨੂੰ ਛੱਡ ਚੁੱਕੇ ਆ। ਲੱਗਦਾ ਹੈਗਾ ਕਿ 20 ਕੁ ਵਿਧਾਇਕ ਇਸ ਵਾਰੀ ਯੋਗੀ ਆਦਿੱਤਿਆਨਾਥ ਵਾਲੀ ਭਾਜਪਾ ਨੂੰ ਤਿਆਗ ਕੇ ਸਮਾਜਵਾਦੀ ਪਾਰਟੀ ਵੱਲ ਚਲੇ ਜਾਣ। ਖੈਰ UP ਵਾਲੇ ਜਿਹੜੇ ਨੇ ਉਹ ਖਾਕੀ ਕੱਛੇ RSS ਵਾਲੇ ਲਾਹੀ ਜਾਂਦੇ ਆ ਤੇ ਉਹੀ ਕੱਛੇ ਪੰਜਾਬ ਉੱਪਰ ਦੇ ਕੀਤੇ ਜਾ ਰਹੇ ਨੇ RSS ਵਾਲੇ ਤੇ ਪੰਜਾਬ ਦੇ ਵਿੱਚ ਇੱਥੇ ਸਾਡੇ ਸਿੱਖ ਲੀਡਰਾਂ ਨੂੰ ਉਹ ਕੱਛੇ ਪਵਾਏ ਜਾ ਰਹੇ। ਅੱਜ ਸਰਦਾਰ ਗਜਿੰਦਰ ਸਿੰਘ ਨੇ ਇਸ ਮਸਲੇ ਤੇ ਲਿਖਿਆ, ਨਾਗਪੁਰੀਆਂ ਦਾ ਪੰਜਾਬ ਉੱਤੇ ਹੱਲਾ, ਸਾਨੂੰ ਗੁਰਾਂ ਦੇ ਭਰੋਸੇ ਉੱਤੇ ਯਕੀਨ ਹੈ ਕਿ ਅਸੀਂ ਨਹੀਂ ਹਾਰਨਾ, ਇਹਨਾਂ ਤੋਂ ਜਿੰਨਾ ਜ਼ੋਰ ਲੱਗਦਾ ਲਾ ਲੈਣ। ਹਕੂਮਤ ਵੱਲੋਂ ਵੀਰ ਬਾਲ ਦਿਵਸ ਦੇ ਐਲਾਨ ਤੋਂ ਬਾਅਦ ਸਿੱਖ ਸਿਆਸਤ ਦੀ ਇੱਕ ਨਵੀਂ ਸਫਬੰਦੀ ਸਾਹਮਣੇ ਆ ਰਹੀ ਹੈ। ਪੰਜਾਬ ਦੇ ਧਾਰਮਿਕ ਅਤੇ ਸਿਆਸੀ ਆਗੂਆਂ ਦੇ ਨਾਗਪੁਰੀਆਂ ਨਾਲ ਨਵੇਂ ਪੁਰਾਣੇ ਰਿਸ਼ਤੇ ਵੀ ਸਾਹਮਣੇ ਆ ਰਹੇ ਨੇ। ਰੋਜ਼ ਹੀ ਕੋਈ ਨਾ ਕੋਈ ਵਿਕਟ ਡਿੱਗੀ ਹੁੰਦੀ ਹੈ। 2-2.5 ਸਾਲ ਪਹਿਲਾਂ ਯੂਰਪ ਦੇ ਮੁਲਕਾਂ ਵਿੱਚ ਬੈਠੇ ਕੁਝ ਪੁਰਾਣੇ ਖਾਲਿਸਤਾਨੀ ਮੋਦੀ ਹਕੂਮਤ ਨਾਲ ਸਮਝੌਤੇ ਦੇ ਰੂਪ ਵਿੱਚ ਸਾਹਮਣੇ ਆਏ ਸਨ। ਉਹਨਾਂ ਨੇ ਆਪਣੇ ਸਮਝੌਤੇ ਨੂੰ ਸਹੀ ਠਹਿਰਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਦੀ ਉਮੀਦ ਦੀ ਗੱਲ ਕੀਤੀ ਸੀ। ਹੁਣ ਇਹਨਾਂ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਦਾ ਬਿਆਨ ਵੀ ਵੀਰ ਬਾਲ ਦਿਵਸ ਦੇ ਹੱਕ ਵਿੱਚ ਆਇਆ ਹੈ। ਉਹਨਾਂ ਵਿੱਚੋਂ ਜਿਹੜੇ ਉਦੋਂ ਮੋਦੀ ਸਰਕਾਰ ਦੇ ਜਹਾਜ਼ ਤੇ ਚੜ੍ਹੇ ਸੀ, ਉਹਨਾਂ ਵਿੱਚੋਂ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਜਿਹੜਾ ਸੇਵਾ ਸਿੰਘ ਲੱਲੀ ਉਹਨੇ ਵੀ ਵੀਰ ਬਾਲ ਦਿਵਸ ਦੇ ਬਹਾਨੇ ਮੋਦੀ ਸਰਕਾਰ ਦੀ ਜੈ ਜੈਕਾਰ ਕੀਤੀ।
ਡੇਰੇਦਾਰਾਂ ਦੇ ਵੀ ਇੱਕ ਇੱਕ ਕਰਕੇ ਵੀਰ ਦਾ ਬਾਲ ਦਿਵਸ ਦੇ ਹੱਕ ਵਿੱਚ ਬਿਆਨ ਆਉਣੇ ਸ਼ੁਰੂ ਹੋਏ ਨੇ। ਇਹਨਾਂ ਵਿੱਚੋਂ ਬਹੁਤੇ ਆਪਣੇ ਧਾਰਮਿਕ ਬਨਾਰਸੀ ਰਿਸ਼ਤਿਆਂ ਕਰਕੇ ਸਿਆਸੀ ਤੌਰ ਤੇ ਨਾਗਪੁਰੀਆਂ ਦੇ ਹੱਕ ਵਿੱਚ ਹੀ ਭੁਗਤਣੇ ਨੇ। ਆਰਐਸਐਸ ਪਿਛਲੇ ਕਈ ਸਾਲਾਂ ਤੋਂ ਪੰਜਾਬ ਉੱਤੇ ਸਿਆਸੀ ਕਬਜ਼ੇ ਦੀ ਤਿਆਰੀ ਕਰ ਰਹੀ ਸੀ। ਇਹ ਨਾਗਪੁਰੀਆਂ ਦੇ ਪੰਜਾਬ ਉੱਤੇ ਹੱਲੇ ਦੀ ਤਿਆਰੀ ਸੀ। ਇਹਨਾਂ ਦੇ ਲੀਡਰ ਗਾਹੇ ਬਗਾਹੇ ਪੰਜਾਬ ਦੇ ਡੇਰਿਆਂ ਦੇ ਚੱਕਰ ਮਾਰਦੇ ਰਹੇ। ਇਹ ਸਿਆਸਤਦਾਨਾਂ ਨੂੰ ਦਿੱਲੀ ਵੀ ਸੱਦਦੇ ਰਹੇ। ਜਿਹੜਾ ਵੀ ਬੀਜੇਪੀ ਵਿੱਚ ਜਾ ਰਿਹਾ ਪੰਥ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਕੇ ਹੀ ਜਾ ਰਿਹਾ। ਅਕਾਲੀ ਦਲ ਬਾਦਲ ਨੇ ਬੀਜੇਪੀ ਨਾਲ ਸਾਂਝ ਪਾ ਕੇ ਪੰਥ ਅਤੇ ਪੰਜਾਬ ਦੀ ਪਹਿਲਾਂ ਹੀ ਕਾਫੀ ਸੇਵਾ ਕਰ ਲਈ ਹੈ ਤੇ ਹੁਣ ਸ਼ਾਇਦ ਉਹ ਰੱਜ ਕੇ ਲੱਗਦੇ ਆ। ਬਾਕੀ ਕੋਈ ਕਸਰ ਰਹਿ ਗਈ ਹੋਵੇ ਤਾਂ ਇਹ ਨਵੇਂ ਰਿਸ਼ਤੇਦਾਰ ਪੂਰੀ ਕਰਨਗੇ। ਬੀਜੇਪੀ ਤੇ ਦਿੱਲੀ ਦੀਆਂ ਸਾਰੀਆਂ ਏਜੰਸੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਪੰਥ ਅਤੇ ਪੰਜਾਬ ਦੀ ਜਿੰਦਾ ਰੂਹ ਨੂੰ ਕਮਜ਼ੋਰ ਨਹੀਂ ਕਰ ਸਕੇ ਤੇ ਗੁਰਾਂ ਨਾਲ ਰਿਸ਼ਤੇ ਨੂੰ ਕਮਜ਼ੋਰ ਨਹੀਂ ਕਰ ਸਕੇ। ਕਿਸਾਨ ਮੋਰਚੇ ਦੀ ਜਿੱਤ, ਮੋਦੀ ਦਾ ਪੰਜਾਬ ਤੋਂ ਬੇਰੰਗ ਮੁੜਨਾ, ਬੱਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਤੇ ਯੂਕੇ ਵਿੱਚ ਪਈਆਂ ਖਾਲਿਸਤਾਨ ਦੇ ਹੱਕ ਵਿੱਚ ਵੋਟਾਂ, ਬੀਜੇਪੀ ਤੇ ਭਾਰਤੀ ਏਜੰਸੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਟਿੱਚ ਕਰਨ ਲਈ ਸਾਡੇ ਕੋਲ ਬਹੁਤ ਕੁਝ ਹੈ। ਜੰਗਲਾਂ ਵਿੱਚ ਬੈਠੇ ਹਾਲੇ ਕਾਇਮ ਦੈਮ ਨੇ ਤੇ ਹਰ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਨੇ। ਸਾਨੂੰ ਗੁਰਾਂ ਦੇ ਭਰੋਸੇ ਉੱਤੇ ਯਕੀਨ ਹੈ ਕਿ ਅਸੀਂ ਨਹੀਂ ਹਾਰਨਾ। ਇਹਨਾਂ ਤੋਂ ਜੋ ਜ਼ੋਰ ਲੱਗਦਾ ਉਹ ਲਾ ਲੈਣ। ਗੱਲ ਇਹ ਹੈ, ਜਿਹੜੀ ਗੱਲ ਭਾਜੀ ਗਜਿੰਦਰ ਸਿੰਘ ਨੇ ਲਿਖੀ ਹੈ ਉਹ ਇੱਕ ਸਧਾਰਨ ਪੋਸਟ ਨਹੀਂ ਹੈ। ਉਹਦੇ ਆਲੇ ਦੁਆਲੇ ਬੜਾ ਕੁਝ। ਹਕੀਕਤ ਇਹ ਆ ਕਿ ਬ੍ਰਾਹਮਣਵਾਦ ਨੇ ਪਹਿਲੇ ਦਿਨ ਤੋਂ ਹੀ ਸਿੱਖੀ ਨੂੰ ਮਾਰ ਮਕਾਉਣ ਦਾ, ਸਿੱਖੀ ਨੂੰ ਹੜੱਪ ਜਾਣ ਦਾ ਜਿਹੜਾ ਪ੍ਰੋਜੈਕਟ ਅਲੀਕਿਆ ਹੋਇਆ, ਆ ਜਿਹੜੀ ਨਵੀਂ ਕਥਾ ਚੱਲ ਰਹੀ ਆ, ਇਹ ਉਹਦਾ ਹੀ ਹਿੱਸਾ। ਤੇ ਜਿਹੜੀ ਮੈਂ ਕੱਲ ਗੱਲ ਆਖੀ ਸੀ, ਜਿਨੇ ਹਮ ਕੋ ਜਗਾਣਾ ਚਾਹੀਏ ਥਾ ਅਫਸੋਸ ਕੇ ਉਹ ਖੁਦ ਸੋ ਗਏ। ਜਿਹੜੀਆਂ ਸੰਸਥਾਵਾਂ ਨੇ, ਜਿਨ੍ਹਾਂ ਸ਼ਖਸੀਅਤਾਂ ਨੇ ਸਾਨੂੰ ਜਗਾਉਣਾ ਸੀ, ਉਹਨਾਂ ਥਾਵਾਂ ਦੇ ਉੱਤੇ ਪਹਿਲਾਂ ਹੀ ਬੜੀ ਮਿਹਨਤ ਕਰਕੇ ਆਰਐਸਐਸ ਨੇ, ਬੀਜੇਪੀ ਨੇ ਆਪਦਾ ਜਿਹੜਾ ਹੈਗਾ ਸਮਰਥਕ ਵਰਗ ਉਹ ਪੈਦਾ ਕੀਤਾ ਹੋਇਆ। ਪਰ ਜੇਕਰ ਤਾਂ ਪੰਥ ਸੁੰਨ ਜਾ ਹੋ ਕੇ ਬੈਠਾ ਰਿਹਾ ਵੀ ਚਲੋ ਜੀ ਜਿਹੜਾ ਕੁਛ ਹੁੰਦਾ ਹੋਈ ਜਾਣ ਦੋ, ਫਿਰ ਤਾਂ ਗੱਲ ਹੋਰ ਆ। ਪਰ ਜੇ ਕੌਮ ਪੰਥ ਲਕੀਰ ਖਿੱਚ ਕੇ ਟੁੱਟ ਕੇ ਪੈ ਜੇ ਤਾਂ ਜਿਹੜੇ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਲੋਕ ਨੇ, ਇਹਨਾਂ ਦੀ ਬੋਲਤੀ ਬੰਦ ਹੋ ਸਕਦੀ ਆ। ਇਹ ਆਰਐਸਐਸ ਦੇ ਬੀਜੇਪੀ ਦੇ ਹੱਕ 'ਚ ਭੁਗਤਣ ਤੋਂ ਰੁਕ ਸਕਦੇ। ਲਕੀਰ ਖਿੱਚਣੀ ਪਊਗੀ ਕਿ ਪੰਥ ਬਚਾਉਣਾ ਕਿ ਮਰਵਾਉਣਾ। ਲਕੀਰ ਖਿੱਚਣੀ ਪਊਗੀ ਕਿ ਕੌਮ ਦੇ ਹੱਕ ਵਿੱਚ ਕਿਹੜੀ ਗੱਲ ਜਾਂਦੀ ਹੈ ਤੇ ਕੌਮ ਦੇ ਖਿਲਾਫ ਕਿਹੜੀ ਗੱਲ ਜਾਂਦੀ ਹੈ। ਇਹ ਦੱਸਣਾ ਪਊਗਾ ਕਿ ਆਹ ਜਿਹੜੇ ਬੰਦੇ ਅੱਜ ਕੱਲ੍ਹ ਆਰਐਸਐਸ ਦੇ ਸੋਹਲੇ ਗਾਉਂਦੇ ਆ, ਬੀਜੇਪੀ ਦੇ ਸੋਹਲੇ ਗਾਉਂਦੇ ਆ, ਇਹ ਉਹੀ ਸਾਰਾ ਕੁਝ ਕਰ ਰਹੇ ਆ ਜਿਹੜਾ ਕੁਝ ਪਹਿਲਾਂ ਕਾਂਗਰਸੀ ਸਿੱਖ ਕਰਦੇ ਹੁੰਦੇ ਸੀ। ਕਾਂਗਰਸੀ ਸਿੱਖ ਤੇ ਆਰਐਸਐਸ ਦੇ ਸਿੱਖ ਇਹ ਇੱਕੋ ਹੀ ਬਰੀਡ ਆ, ਇੱਕੋ ਹੀ ਨਸਲ ਆ। ਇਹ ਗੱਲ ਵੱਖਰੀ ਆ ਕਿ ਪਹਿਲਾਂ ਜਿਹੜੇ ਸਿੱਖ ਪੰਥਕ ਕਹਾ ਕੇ, ਕੌਮੀ ਕਹਾ ਕੇ ਕਾਂਗਰਸ ਖਿਲਾਫ ਲੜਦੇ ਰਹੇ ਤੇ ਉਹ ਹੁਣ ਇਸ ਵੇਲੇ ਆਰਐਸਐਸ ਦੇ ਧੱਕੇ ਚੜ ਗਏ। ਬੜੀਆਂ ਸਾਡੀਆਂ ਟਕਸਾਲ ਨਾਲ ਜੁੜੀਆਂ ਹੋਈਆਂ ਸੰਸਥਾਵਾਂ, ਸ਼ਖਸੀਅਤਾਂ, ਪ੍ਰੋਫੈਸਰ ਸਰਚਾਂਦ ਸਿੰਘ ਦੀ ਅੱਜ ਇੱਕ ਇੰਟਰਵਿਊ ਨੀਲ ਭਲਿੰਦਰ ਸਿੰਘ ਨਾਂ ਦੇ ਇੱਕ ਜਿਹੜਾ ਹੈਗਾ ਪੱਤਰਕਾਰ ਭਰਾ ਸਾਡਾ, ਉਹਨੇ ਕੀਤੀ ਹੈ ਤੇ ਉਹਦੇ ਵਿੱਚੋਂ ਮੱਤਾ ਦੇ ਰਿਹਾ। ਉਹ ਕਹਿੰਦਾ ਜੀ ਜਿਹੜੀ ਆਰਐਸਐਸ ਆ ਇਹਦਾ ਤਾਂ ਕੋਈ ਦੋਸ਼ ਨਹੀਂ ਹੈ। ਸਿੱਖਾਂ ਦੇ ਮਸਲੇ ਵਿੱਚ ਜਿਹੜੀਆਂ ਕੋਈ ਉਹ ਗੜਬੜਾਂ, ਜੇ ਕੋਈ ਗਲਤੀਆਂ ਆਰਐਸਐਸ ਕਰੀ ਬੈਠੀ ਆ, ਉਹਨੂੰ ਸੁਧਾਰਨ ਨੂੰ ਤਿਆਰ ਬੈਠੇ ਆ ਜੀ। ਕਹਿੰਦਾ ਕਹਿੰਦੇ ਤਾਂ ਜੀ ਇਹਨਾਂ ਨੇ ਨਹੀਂ ਕੁਛ ਕੀਤਾ ਹੈਗਾ। ਪੰਥ ਨੂੰ ਚਾਹੀਦਾ ਨਾ, ਸਿੱਖਾਂ ਨੂੰ ਚਾਹੀਦਾ ਨਾ ਵੀ ਉਹਨਾਂ ਨੂੰ ਸੱਦ ਕੇ ਕਹਿਣ ਵੀ ਤੁਸੀਂ ਆਹ ਗੱਲਾਂ ਠੀਕ ਕਰੋ। ਬੱਲੇ ਉਹ ਤੇਰੇ ਅਗਲੇ ਫਿਰਦੇ ਆ, ਜਿਵੇਂ ਕਹਿੰਦੇ ਹੁੰਦੇ ਆ, ਉਹ ਫਿਰੇ ਨੱਕ ਵਢਾਉਣ ਨੂੰ ਤੇ ਉਹ ਫਿਰੇ ਨੱਥ ਕਢਾਉਣ ਨੂੰ। ਉਹ ਕਹਿੰਦਾ ਥੜੇ ਤੇ ਨਾ ਚੜ੍ਹ ਤੇ ਉਹ ਕਹਿੰਦਾ ਘੱਟ ਨਾ ਤੋਲੀ। ਆਰਐਸਐਸ ਦਾ ਏਜੰਡਾ ਸਿੱਖੀ ਨੂੰ ਮਾਰ ਮਕਾਉਣ ਦਾ, ਹੜੱਪਣ ਦਾ। ਪਹਿਲਾਂ ਇਹੀ ਏਜੰਡਾ ਜਿਹੜਾ ਸੀ ਕਾਂਗਰਸ ਰਾਹੀਂ ਜਦੋਂ ਚੱਲਦਾ ਸੀ ਹਿੰਦੂਤਵ ਦਾ, ਉਹ ਸਿੱਖਾਂ ਦਾ ਸਿੱਧਾ ਸਰਿਆ ਮਕਾਨ ਕਰਦੇ ਸੀ। ਮੈਂ ਕੱਲ ਵੀ ਗੱਲ ਆਖੀ ਸੀ, ਸਿੱਧੀ ਲੜਾਈ ਦੇ ਵਿੱਚ ਪੰਥ ਜਿਹੜਾ ਸੀਗਾ ਉਹ ਜੇਤੂ ਰਿਹਾ। ਕੋਈ ਕਹਿੰਦਾ ਜੀ ਸਾਡਾ 10 ਲੱਖ ਮਰ ਗਿਆ, ਕੋਈ ਕਹਿੰਦਾ 2 ਲੱਖ ਮਰ ਗਿਆ, ਕੋਈ ਕਹਿੰਦਾ 10,000 ਮਰ ਗਿਆ। ਪਰ ਜਿੰਨਾ ਵੀ ਸਾਡਾ ਬੰਦਾ ਸ਼ਹੀਦ ਹੋਇਆ ਹੈ ਨਾ, ਉਸ ਸ਼ਹੀਦੀ ਨੇ ਇੰਡੀਆ ਅਤੇ ਸਿੱਖਾਂ ਦੇ ਵਿਚਾਲੇ ਇੱਕ ਇਹੋ ਜਿਹੀ ਜੇਤੂ ਸਾਡੀ ਸਥਿਤੀ ਬਣਾਈ ਹੋਈ ਆ ਕਿ ਉਹ ਕਹਿੰਦੇ ਆ ਕਿ ਅਸੀਂ ਅਕਾਲ ਤਖਤ ਢਾ ਲਿਆ, ਅਸੀਂ ਸੰਤ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਜੁਝਾਰੂਆਂ ਨੂੰ ਉੱਥੇ ਅੰਦਰ ਮਾਰ ਮਕਾਇਆ। ਉਹ ਤਾਂ ਕਹਿੰਦੇ ਆ ਨਾ, ਆਪਾਂ ਕਹਿੰਦੇ ਆ ਸ਼ਹੀਦ ਹੋ ਗਏ। ਤੇ ਉਹ ਕਹਿੰਦੇ ਅਸੀਂ ਬੜੀ ਵੱਡੀ ਗਿਣਤੀ ਵਿੱਚ ਇਹਨਾਂ ਦੇ ਬੰਦੇ ਚੱਕ ਕੇ ਜੇਲ੍ਹਾਂ 'ਚ ਮਾਰੇ, ਬੜੀ ਵੱਡੀ ਗਿਣਤੀ 'ਚ ਇਹਨਾਂ ਦੇ ਕਟਾਪੇ ਚਾੜੇ, ਬੜੀ ਵੱਡੀ ਗਿਣਤੀ ਵਿੱਚ ਇਹਨਾਂ ਦੇ ਬੰਦੇ ਜਿਹੜੇ ਆ ਬਾਹਰ ਨੂੰ ਭਜਾਤੇ, ਬੜੀ ਵੱਡੀ ਗਿਣਤੀ ਵਿੱਚ ਇਹਨਾਂ ਦਾ ਕਤਲੇਆਮ ਕੀਤਾ। ਤੇ ਇਹ ਲੋਕ ਇਹਦੇ ਬਾਵਜੂਦ ਜੇਤੂ ਪੋਜੀਸ਼ਨ 'ਚ ਕਿਉਂ ਆ? ਤੁਹਾਡੇ ਸਾਹਮਣੇ ਆ, ਜਦੋਂ ਵੀ ਕੋਈ ਨਵਾਂ ਪੰਗਾ ਪੈਂਦਾ
ਜਦੋਂ ਵੀ ਕੋਈ ਨਵੀਂ ਕਹਾਣੀ ਆਉਂਦੀ ਹੈ, ਚਾਹੇ ਕੋਈ ਗੰਦੀ ਕਿਤਾਬ ਪੰਥ ਦੇ ਖਿਲਾਫ ਆ ਜੇ, ਚਾਹੇ ਕੋਈ ਫਿਲਮ ਮਾੜੀ ਆ ਜੇ, ਚਾਹੇ ਕੋਈ ਪੰਥ ਨੂੰ ਹੋਰ ਚੁਣੌਤੀ ਆ ਜਾਵੇ, ਉਸ ਮੌਕੇ ਸਿੱਖ ਸੜਕਾਂ ਤੇ ਆ ਕੇ ਖਾਲਿਸਤਾਨ ਜਿੰਦਾਬਾਦ ਦਾ ਜਦੋਂ ਨਾਅਰਾ ਲਾਉਂਦੇ ਆ, ਉਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਚੇਤੇ ਕਰਦੇ ਆ, ਉਦੋਂ ਉਹਨਾਂ ਜੁਝਾਰੂਆਂ ਨੂੰ ਚੇਤੇ ਕਰਦੇ ਆ। ਨਾਅਰਾ ਲੱਗਦਾ ਕਿ ਭਿੰਡਰਾਂ ਵਾਲੇ ਦੇ ਮਹਾਨ ਬਰੀਦੋ ਲੰਡੀ ਜੀਪ ਸਟੇਨ ਖਰੀਦੋ। ਹੁਣ ਜਦੋਂ ਨਾਅਰਾ ਲੱਗਦਾ ਕਿ ਭਾਈ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਜਦੋਂ ਕੌਮ ਦੇ ਅੰਦਰ ਇਹ ਗੱਲ ਬਾਰ-ਬਾਰ ਉੱਠਦੀ ਹੈ ਨਾ, ਇਹ ਦਿੱਲੀ ਨੂੰ, ਇਹ ਨਾਗਪੁਰ ਨੂੰ ਇਹ ਦੱਸ ਦਿੰਦੀ ਆ ਕਿ ਤੁਸੀਂ ਬੰਦੇ ਮਾਰ ਕੇ, 4 ਸਿੱਖ ਜਿਹੜੇ ਆ ਫੜ ਕੇ ਅੰਦਰ ਤਾੜ ਕੇ, ਜਾਂ ਸਿੱਖਾਂ ਦੀਆਂ ਕੁਝ ਸ਼ਖਸੀਅਤਾਂ ਨੂੰ ਆਪਦੇ ਹੱਕ 'ਚ ਭਗਤਾ ਕੇ, ਜੇ ਤੁਸੀਂ ਸਮਝਦੇ ਹੋ ਵੀ ਅਸੀਂ ਇਹਨਾਂ ਕੈਟਾਂ ਟੋਟਾਂ ਜੇ ਕਰਕੇ ਖਣੀ ਜੇਤੂ ਹੋ ਗਏ ਆ, ਇਹੋ ਜਿਹੀ ਗੱਲ ਕੋਈ ਨਹੀਂ। ਤੁਸੀਂ ਜਿਹੜਾ ਹੈਗਾ ਖਾਲਸੇ ਦੀ ਜ਼ਮੀਰ ਨੂੰ ਨਾ ਡਰਾ ਸਕੇ ਹੋ, ਨਾ ਝੁਕਾ ਸਕੇ ਹੋ, ਨਾ ਲਫਾ ਸਕੇ ਹੋ, ਨਾ ਮੁਕਾ ਸਕੇ ਹੋ। ਅੱਜ ਵੀ ਖਾਲਸਾ ਆਪਦੇ ਬਾਗੀ ਜਾਂ ਬਾਦਸ਼ਾਹ ਦੇ ਸਿਧਾਂਤ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਡਟਿਆ ਖੜਾ। ਜਦੋਂ ਵੀ ਭਲਿਆਰੇ ਵਾਲਾ ਦਾ ਮਸਲਾ ਉੱਠਿਆ ਸੀ 2001 ਦੇ ਲਾਗੇ, ਜਦੋਂ ਸਾਰੇ ਸੰਸਾਰ ਵਿੱਚ ਲਦੇਨ ਵਾਲਾ ਪੰਗਾ ਪਿਆ ਸੀ, 9/11 ਦਾ ਅਟੈਕ ਹੋਇਆ, ਉਦੋਂ ਚੰਗੀ ਤਰ੍ਹਾਂ ਯਾਦ ਆ ਵੀ ਜਿੱਥੇ ਵੀ ਪ੍ਰੋਟੈਸਟ ਹੋ ਰਹੇ ਸੀ ਪੰਜਾਬ 'ਚ, ਲੋਕ ਉਸ ਟਾਈਮ ਦੀ ਖਾਲਿਸਤਾਨੀ ਗੱਲ, ਭਿੰਡਰਾਂ ਵਾਲੇ ਸੰਤਾਂ ਦੀ ਗੱਲ ਜਿਹੜੀ ਆ ਉਹ ਕਰਦੇ ਸੀ। ਇਹ ਗੱਲ ਸਮੇਂ ਦੇ ਨਾਲ ਵਧੀ ਆ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਤਾਂ ਉਹੀ ਪੜਾਕੇ ਪੈ ਗਏ। ਅੱਜ ਬਹੁਤ ਸਾਰੇ ਜਿਹੜੇ ਨਵੇਂ ਮੁੰਡੇ ਆ ਜਿਨ੍ਹਾਂ ਦੀਆਂ ਦਾੜੀਆਂ ਕਾਲੀਆਂ ਨੇ, ਉਹਨਾਂ ਨੂੰ ਜਦੋਂ ਦੇਖਦੇ ਆ, ਜਿਵੇਂ ਆਹ ਪਰਸੋਂ 11 ਤਰੀਕ ਨੂੰ ਚੰਡੀਗੜ੍ਹ ਤੱਕ ਮਾਰਚ ਕੱਢਿਆ, ਨਵੀਂ ਸਿੱਖ ਪਨੀਰੀ ਮੈਦਾਨ ਵਿੱਚ ਆਈ ਖਾਲਿਸਤਾਨੀ ਦਸਤਾਰਿਆਂ ਦੇ ਨਾਲ, ਦਮਾਲਿਆਂ ਦੇ ਨਾਲ, ਬੜਾ ਮਨ ਨੂੰ ਸਕੂਨ ਲੱਗਿਆ, ਬੜਾ ਵਧੀਆ ਲੱਗਿਆ। ਤੇ ਮੈਨੂੰ ਚੇਤੇ ਆਇਆ ਵੀ ਜਦੋਂ ਕੰਵਰ ਸਿੰਘ ਧਾਮੀ, ਜਿਹਨੇ KPS ਗਿੱਲ ਦੇ ਥੱਪੜਾ ਛੱਡਿਆ ਸੀ ਇੱਕ ਵਾਰੀ, ਉਹ ਕੰਵਰ ਸਿੰਘ ਧਾਮੀ ਇੱਕ ਵਾਰੀ ਜਦੋਂ ਮੈਨੂੰ ਮਿਲਿਆ, ਉਦੋਂ ਉਹਨਾਂ ਦਾ ਜਿਹੜਾ ਦਾੜਾ ਉਹ ਚਿੱਟਾ ਹੋ ਰਿਹਾ ਸੀ, ਸਫੈਦ ਹੋਣ ਜਾ ਰਿਹਾ ਸੀ, ਤੇ ਅਜੇ ਮੈਂ ਉਦੋਂ ਬਿਲਕੁਲ ਮੇਰਾ ਦਾੜਾ ਕਾਲਾ ਸੀ। ਮੈਨੂੰ ਬੁੱਕਰ 'ਚ ਲੈ ਕੇ ਅਸੀਂ ਇੱਥੇ ਕਿਸੇ ਅਦਾਲਤ ਕਚਹਿਰੀ ਦੇ ਵਿੱਚ ਕਿਸੇ ਚੱਕਰ 'ਚ ਅਸੀਂ ਇਕੱਠੇ ਹੋਏ, ਤੇ ਉਹ ਕਹਿਣ ਲੱਗੇ ਵੀ ਘੁਮਾਣ, ਜਦੋਂ ਅਸੀਂ ਨਵੀਂ ਪਨੀਰੀ ਨੂੰ ਦੇਖ ਰਹੇ ਆ ਨਾ ਕਿ ਸਾਡੇ ਮਗਰ ਸਾਤੋਂ ਆ ਰਹੇ ਆ ਸਾਡੇ ਭਰਾ ਇਸ ਲਹਿਰ ਵਿੱਚ, ਇਸ ਸੰਘਰਸ਼ ਵਿੱਚ, ਸਾਡਾ ਹੌਸਲਾ 4 ਗੁਣਾ ਹੋ ਜਾਂਦਾ ਵੀ ਗੱਲ ਮਰੀ ਨਹੀਂ, ਗੱਲ ਮੁੱਕੀ ਨਹੀਂ, ਜਿੰਨਾ ਕਿ ਸਭ ਤੋਂ ਹੋਇਆ ਅਸੀਂ ਕਰਤਾ, ਹੁਣ ਤੁਹਾਡੀ ਅਗਲੀ ਜਿਹੜੀ ਹੈਗੀ ਆ ਜਨਰੇਸ਼ਨ। ਤੇ ਇਹੀ ਗੱਲ ਅੱਜ ਮੇਰੇ ਵਰਗਿਆਂ ਨੂੰ, ਜਿੰਨੇ ਵੀ ਅਸੀਂ ਪਿਛਲੇ ਸੰਘਰਸ਼ ਚੋਂ ਬਚੇ ਹੋਏ ਆ ਜਾਂ ਦੂਰ ਦਰਾਡੇ ਬੈਠੇ ਆ, ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਵੀ ਕਿਤੇ ਦਿੱਲੀ ਨੇ, ਜਦੋਂ ਵੀ ਕਿਤੇ ਨਾਗਪੁਰ ਨੇ, ਕਿਸੇ ਵੀ ਪੰਥ ਦੁਖੀ ਨੇ ਕੌਮ ਨੂੰ ਵੰਗਾਰਿਆ, ਤਾਂ ਪੰਜਾਬ ਦੀ ਸਿੱਖ ਜਵਾਨੀ, ਜਿਹਨੂੰ ਨਸ਼ੇੜੀ, ਅਜਾਸ਼, ਬਦਮਾਸ਼ ਬਣਾਉਣ ਦੇ ਲਈ, ਜਿਹਨੂੰ ਬਦਨਾਮ ਕਰਨ ਦੇ ਲਈ ਪੂਰਾ ਟਿੱਲ ਦਾ ਜ਼ੋਰ ਲਾਇਆ ਹੋਇਆ ਦਿੱਲੀ ਨੇ, ਉਹ ਜਵਾਨੀ ਨੇ ਆ ਕੇ ਦੱਸ ਦਿੱਤਾ ਕਿ ਅੰਦਰ ਸਾਡੇ ਉਹੀ ਜਜ਼ਬਾ ਜਿਹੜਾ ਭਾਈ ਜਿੰਦੇ ਸੁੱਖੇ ਅੰਦਰ ਸੀ, ਜਿਹੜਾ ਭਾਈ ਕੁੱਕੀ ਸੁੱਖੀ ਵਰਗਿਆ ਅੰਦਰ ਸੀ, ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਵਰਗਿਆ ਅੰਦਰ ਸੀ, ਜਿਹੜਾ ਬਾਬੇ ਮਾਨੋ ਚਾਹਲ ਅੰਦਰ ਸੀ, ਜਿਹੜਾ ਜਜ਼ਬਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਅੰਦਰ ਸੀ, ਭਾਈ ਰਛਪਾਲ ਸਿੰਘ ਛਦੜੇ ਅੰਦਰ ਸੀ, ਭਾਈ ਸੁਖਵਿੰਦਰ ਸਿੰਘ ਸੰਘੇ ਅੰਦਰ ਸੀ। ਅੱਜ ਜਜ਼ਬਾ ਜਿਹੜਾ ਹੈਗਾ ਉਹੀ ਆ। ਹਾਂ, ਤਰੀਕਾ ਬਦਲ ਸਕਦਾ, ਤਰੀਕਾ ਬਦਲਿਆ ਜਾ ਸਕਦਾ। ਜੰਗ ਦੇ ਵਿੱਚ ਤਰੀਕੇ ਬਦਲਨੇ, ਹੁਣ ਦੁਸ਼ਮਣ ਨੇ ਵੀ ਤਰੀਕਾ ਬਦਲਨੇ। ਅੱਜ ਦੁਸ਼ਮਣ ਸਮਝ ਗਿਆ ਵੀ ਕਿਰਪਾਨ ਨਾਲ ਤਾਂ ਮਸਲਾ ਹੱਲ ਨਹੀਂ ਹੋਇਆ, ਤਲਵਾਰ ਵਾਲਾ ਕੰਮ ਤਾਂ ਚੱਲਿਆ ਨਹੀਂ, ਚਲੋ ਹੁਣ ਮਿੱਠੇ ਪਿਆਰੇ ਹੋ ਕੇ ਬੁੱਕਲ 'ਚ ਲੈ ਕੇ ਇਹਨਾਂ ਦਾ ਕੰਮ ਕਰੀ, ਹੁਣ ਪਿਆਰ ਦੇ ਨਾਲ ਇਹਨਾਂ ਨੂੰ ਬਲੀ। ਸੋ ਅੱਜ ਪ੍ਰੋਫੈਸਰ ਸਰਚੰਦ ਸਿੰਘ ਬੜੀਆਂ ਸੋਹਣੀਆਂ ਬੜੀਆਂ ਬੀਬੀਆਂ ਪੋਲੀਆਂ ਜਿਹੀਆਂ ਮਾਰ ਰਹੇ ਨੇ, ਪਰ ਉਹ ਗੱਲਾਂ ਦੇ ਪਿੱਛੇ ਬਹੁਤ ਵੱਡਾ ਤੂਫਾਨ ਲੁਕਿਆ ਹੋਇਆ। ਆਉਣ ਵਾਲਾ ਸਮਾਂ ਸਿੱਖਾਂ ਲਈ, ਸਾਡੇ ਵਰਗੇ ਪੰਥ ਪ੍ਰਸਤ ਲੋਕਾਂ ਲਈ ਬੜਾ ਖਤਰਨਾਕ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਾਂਗਰਸੀ ਸਿੱਖਾਂ ਅਤੇ ਪੰਥਕ ਸਿੱਖਾਂ ਦੇ ਵਿਚਾਲੇ ਇੱਕ ਪਿਛਲੇ ਸਮੇਂ ਦੇ ਵਿੱਚ ਟਕਰਾਅ ਰਿਹਾ ਹੈ, ਅੱਜ ਇੱਕ ਨਵਾਂ ਟਕਰਾਅ ਸ਼ੁਰੂ ਹੋ ਰਿਹਾ। RSS ਦੇ ਸਿੱਖ ਤੇ ਪੰਥ ਪ੍ਰਸਤ ਸਿੱਖ, RSS ਦੇ ਸਿੱਖ BJP ਦੇ ਵਿੱਚ ਜਾ ਕੇ ਹੁਣ RSS ਦੀ ਬੋਲੀ ਬੋਲਿਆ ਕਰਨਗੇ ਤੇ ਬਹੁਤ ਜ਼ਿਆਦਾ ਠੋਕ ਵਜਾ ਕੇ ਉਹ ਕਿਆ ਕਰਨਗੇ ਕਿ ਇਹ ਮਰਵਾਉਣਗੇ, ਆ ਜਿਹੜੇ ਕੌਮ ਦੀ ਗੱਲ ਕਰਦੇ ਆ ਇਹ ਮਰਵਾਉਣਗੇ। ਉੱਪਰੋਂ ਦਿੱਲੀ ਦਰਬਾਰ ਵੀ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਟੈਰੋਰਿਸਟ, ਰੈਡੀਕਲ, ਗਰਮ ਖਿਆਲੀ, ਦੇਸ਼ ਦੇ ਦੁਸ਼ਮਣ, ਪਾਕਿਸਤਾਨ ਦੇ ਪਿੱਠੂ, ਮਾਹੌਲ ਖਰਾਬ ਕਰਨ ਵਾਲੇ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ, ਇਹ ਸਾਰਾ ਕੁਝ ਕਹਿ ਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਛਟਿਆਇਆ ਕਰੋ। ਇੰਡੀਆ ਨੂੰ, ਹਿੰਦੂ ਨੂੰ ਜਾਂ RSS ਨੂੰ ਉਹ ਸਿੱਖ ਪ੍ਰਵਾਨ ਨੇ ਜਿਹੜੇ ਭੋਲੂ ਜੇ ਬਣ ਕੇ ਕਹਿਣ ਵੀ ਕੋਈ ਗੱਲ ਨਹੀਂ ਜੀ, ਜੇ ਜਿਹੜੀ ਮਾਤਾ ਆ ਉਹਦੇ ਦਰਬਾਰ 'ਚ ਜਾ ਕੇ ਚੌਂਕੀਆਂ ਭਰ ਲਈਏ, ਸਿਰ ਤੇ ਮੁਕਟ ਲਾ ਲਈਏ,
ਤਿਲਕ ਲਵਾ ਲਈਏ, ਜੇ ਰਮਾਇਣ ਦੇ ਪਾਠ ਕਰਾ ਲਈਏ, ਜੇ ਜੀ ਆਪਾਂ ਜਗਰਾਤਿਆਂ 'ਚ ਹਾਜ਼ਰੀ ਭਰ ਲਈਏ, ਫੇਰ ਕੀ ਆ ਜੀ, ਸਾਰੇ ਧਰਮ ਬਰਾਬਰ ਹੀ ਨੇਗੇ ਜੀ। ਐਡੀ ਕਿਹੜੀ ਆਫਤ ਆ ਗਈ, ਇਹ ਤਾਂ ਸਿੱਖ ਰਹਿਤ ਮਰਿਆਦਾ 'ਚ ਉਹੀ ਗੱਲਾਂ ਲਿਖ ਬੈਠੇ ਆ 100 ਸਾਲ ਪਹਿਲਾਂ ਸਿੱਖ। ਇਹ ਤਾਂ ਗੁਰੂ ਪਾਤਸ਼ਾਹ ਐਵੇਂ ਗਲਤ ਗੱਲਾਂ ਲਿਖ ਬੈਠੇ ਆ ਕਿ ਵਿਪਰਨ ਕੀ ਰੀਤ ਨਹੀਂ ਜਾਣਾ, ਆਪਾਂ ਤਾਂ ਜਾਵਾਂਗੇ। ਇਹੋ ਜਿਹੇ ਸਿੱਖ ਜਿਹੜੇ ਨੇ ਉਹ RSS ਨੂੰ ਬੜੇ ਪਿਆਰੇ ਆ, ਬੜੇ ਸਿੱਖ ਆ। RSS ਨੂੰ ਉਹ ਸਿੱਖ ਚੁੱਭਦਾ ਜਿਹੜਾ ਗੁਰੂ ਦੀ ਸਿੱਖੀ ਉੱਤੇ, ਸਿੱਖ ਫਲਸਫੇ ਉੱਤੇ ਪਹਿਰਾ ਦੇ ਕੇ ਇਹ ਕਹਿੰਦਾ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿਹੜਾ ਦਸ਼ਮੇਸ਼ ਪਾਤਸ਼ਾਹ ਦੇ ਇਹਨਾਂ ਬਚਨਾਂ ਉੱਤੇ ਪਹਿਰਾ ਦਿੰਦਾ ਉਹ ਨਹੀਂ ਪ੍ਰਵਾਨ। ਤੋ RSS ਨੇ ਇਹਨਾਂ ਸਿੱਖਾਂ ਦਾ ਘਾਣ ਕਰਨ ਲਈ, ਜਿਹੜੇ ਕਹਿੰਦੇ ਆ ਕਿ ਅਸੀਂ ਕਲਗੀਧਰ ਪਾਤਸ਼ਾਹ ਦੇ, ਗੁਰੂ ਨਾਨਕ ਪਾਤਸ਼ਾਹ ਦੇ, 10 ਪਾਤਸ਼ਾਹੀਆਂ ਦੇ ਦਿੱਤੇ ਫਲਸਫੇ ਤੇ ਪਹਿਰਾ ਦੇਣਾ, ਉਹਨਾਂ ਦਾ ਘਾਣ ਕਰਨ ਕਰਾਉਣ ਲਈ ਆਹ ਬੰਦੇ ਵਰਤਨੇ। ਤੇ ਸਾਡੀ ਕੌਮ ਦਾ ਇੱਕ ਬੜਾ ਸੁਭਾਅ ਆ, ਬਹੁਤ ਸਾਰੇ ਬੰਦੇ ਕਹਿਣਗੇ ਜਿਹੜੇ ਆ ਲੜਨ ਭਿੜਨ ਵਾਲੇ ਆ, ਜਿਹੜੇ ਪੰਗਾ ਜਾਂ ਖੜੀ ਕਰੀ ਫਿਰਦੇ, ਇਹ ਬੜੇ ਮਾੜੇ ਆ। ਆਹ ਬੜੇ ਵਧੀਆ ਜਿਹੜੇ ਕਹਿੰਦੇ ਆ ਜੀ ਆਪਸੀ ਇਤਫਾਕ ਹੋਣਾ ਚਾਹੀਦਾ, ਹਿੰਦੂ ਸਿੱਖ ਏਕਤਾ ਦਾ ਪਿਆਰ ਹੋਣਾ ਚਾਹੀਦਾ, ਇਹ ਜੀ ਮਾਹੌਲ ਸ਼ਾਂਤ ਹੋਣਾ ਚਾਹੀਦਾ। ਠੀਕ ਆ ਜੀ, ਕੁਝ ਮਸਲੇ ਸੀਗੇ 1947 ਤੋਂ ਲੈ ਕੇ 84 ਤੱਕ, ਉਹ ਹੱਲ ਨਹੀਂ ਹੋਏ, ਉਹ ਹੱਲ ਹੁਣ ਕਰਨ ਨੂੰ ਅਗਲੇ ਤਿਆਰ ਨੇ, ਤਾਂ ਹੁਣ ਕਾਹਨੂੰ ਰੰਗਾ ਲਾਉਣਾ। ਠੀਕ ਆ ਜੀ, 1984 ਤੋਂ ਬਾਅਦ ਵਿੱਚ ਬੜੇ ਵੱਡੇ ਪੱਧਰ ਤੇ ਸਿੱਖਾਂ ਦਾ ਘਾਣ ਹੋਇਆ, ਸਿੱਖਾਂ ਦਾ ਪੰਜਾਬ ਉੱਤੇ ਕਰਜ਼ਾ ਚੜ ਗਿਆ, ਬੜੀ ਜੀ ਮਾੜਾ ਹੋਇਆ ਕਿ ਸਿੱਖਾਂ ਦੇ ਬਹੁਤ ਵੱਡੇ ਜਿਹੜੇ ਹੈਗੇ ਆ ਮਸਲੇ ਹੋ ਗਏ, ਕਾਲੀ ਸੂਚੀ ਬਣ ਗਈ ਜਿਹੜਾ ਚ, ਇਹ ਜੀ ਸਾਰੇ ਮਸਲੇ ਹੱਲ ਕਰ ਦਿੰਦੇ ਆ, ਜਿਹੜੇ ਜਿਹੜਾ ਤੋਂ ਨਜ਼ਰਬੰਦ ਵੀ ਛੱਡ ਦਿੰਦੇ ਆ, ਤੇ ਆ ਜਿਹੜੇ ਕਾਲੀ ਸੂਚੀ ਹੈ ਇਹ ਵੀ ਰੱਦ ਕਰ ਦਿੰਦੇ ਆ। ਤੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਖਾਲਿਸਤਾਨੀਆਂ ਜੰਮ ਆਉਣ ਇੰਡੀਆ, ਜੀ ਕੋਈ ਚੱਕਰ ਹੀ ਨਹੀਂ, ਕੋਈ ਗੱਲ ਹੀ ਨਹੀਂ। ਇਹੋ ਜਿਹਾ ਮਾਹੌਲ ਸਿਰਜ ਕੇ ਅਸਲ ਵਿੱਚ ਸਿੱਖਾਂ ਕੋਲੋਂ ਸਿੱਖੀ ਖਾ ਲੈਣ ਦਾ, ਸਿੱਖੀ ਖੋਹ ਲੈਣ ਦਾ ਏਜੰਡਾ, ਕਿਉਂਕਿ ਉਹ ਦੇਖ ਚੁੱਕੇ ਆ ਕਿ ਜਿਹੜਾ ਆਪਾਂ ਸਿੱਖਾਂ ਦੇ ਉੱਤੇ ਅਟੈਕ ਕੀਤਾ, ਸਿੱਖੀ ਉੱਤੇ ਅਟੈਕ ਕੀਤਾ, ਇਹਦੇ ਬਦਲੇ ਚ ਅਗਲੇ ਤਾਂ ਸਿੱਧੇ ਇਸ ਗੱਲ ਤੇ ਆ ਗਏ, ਇਸ ਦਾ ਖਾਲਿਸਤਾਨ ਬਣਾਵਾਂ। ਮੈਂ ਇਹ ਗੱਲ ਹਜ਼ਾਰਾਂ ਵਾਰ ਕਹੀ ਆ ਕਿ ਅਸੀਂ ਤਾਂ 1947 ਮੌਕੇ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਤੇ ਆਪਦੀਆਂ ਧੀਆਂ ਭੈਣਾਂ, ਆਪਦੀਆਂ ਜਾਇਦਾਦਾਂ, ਸਾਡੇ ਨਾਲ ਕੀ ਨਹੀਂ ਹੋਇਆ 47 ਚ, ਉਹ ਸਾਰਾ ਕੁਝ ਅਸੀਂ ਇਸ ਕਰਕੇ ਛੱਡਿਆ ਸੀ ਕਿ ਸਾਨੂੰ ਇਹ ਵਚਨ ਕੀਤੇ ਗਏ, ਲਾਰੇ ਲਾਏ ਗਏ, ਵਾਅਦੇ ਕੀਤੇ ਗਏ, ਪ੍ਰਣ ਕੀਤੇ ਗਏ ਕਿ ਜੀ ਜਿਹੜਾ ਆਜ਼ਾਦ ਭਾਰਤ ਆ ਨਾ, ਉਹ ਚ ਕੋਈ ਕਾਨੂੰਨ ਹੀ ਨਹੀਂ ਪਾਸ ਕਰਾਂਗੇ, ਸੰਵਿਧਾਨ ਹੀ ਨਹੀਂ ਬਣਾਉਣਾ ਜਿੰਨਾ ਟਾਈਮ ਤੁਸੀਂ ਇਹ ਤੇ ਮੋਹਰ ਨਹੀਂ ਲਾਓ। ਉੱਤਰੀ ਭਾਰਤ ਦੇ ਇੱਕ ਖਿੱਤਾ ਹੀ ਵੱਖਰਾ ਦੇ ਦੇਣਾ ਕਹਿੰਦੇ, ਤੇ ਬਾਅਦ ਵਿੱਚ ਉਹਨਾਂ ਸਾਰੀਆਂ ਗੱਲਾਂ ਤੋਂ ਮੁੱਕਰ ਗਏ। ਤੇ ਮੁੱਕਰਨ ਦੇ ਨਾਲ ਨਾਲ ਸਿੱਖਾਂ ਨੂੰ ਹਿੰਦੂ ਕਿਹਾ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਖਤਮ ਕਰਨ ਦੇ ਪ੍ਰੋਜੈਕਟ ਨੂੰ ਪੂਰੇ ਜ਼ੋਰ ਸ਼ੋਰ ਨਾਲ ਚਲਾਇਆ ਗਿਆ। ਕੁਝ ਬੰਦਿਆਂ ਨੂੰ ਖਰੀਦ ਲਿਆ ਗਿਆ, ਕੁਝ ਨੂੰ ਕੁੱਟ ਕੇ ਘੇਰ ਲਿਆ ਗਿਆ, ਕਿਸੇ ਨੂੰ ਲਾਲਚ ਦੇ ਕੇ ਬਰਗੜਾ ਲਿਆ ਗਿਆ, ਕਿਸੇ ਨੂੰ ਕੁਛ ਕਰ ਲਿਆ ਗਿਆ। ਪਰ ਫਿਰ ਵੀ ਕੌਮ ਦਾ ਇੱਕ ਵੱਡਾ ਹਿੱਸਾ ਜਿਹੜਾ ਸੀ ਉਹ ਪੰਥਕ ਸੋਚ ਉੱਤੇ ਡਟਿਆ ਰਿਹਾ। ਉਹਨਾਂ ਦਾ ਘਾਣ ਕਰਨ ਲਈ 1978 ਤੋਂ ਕੰਮ ਚੱਲ ਪਿਆ ਵੀ ਪਹਿਲਾਂ ਉਕਸਾਓ, ਨਕਲੀ ਨਿਰੰਕਾਰੀਆਂ ਤੇ ਹੋਰ ਦੇਹਧਾਰੀ ਗੁਰੂਆਂ ਦੇ ਰਾਹੀਂ ਸਿੱਖਾਂ ਨੂੰ ਮਜਬੂਰ ਕਰੋ ਕਿ ਉਹ ਆਵਾਜ਼ ਬੁਲੰਦ ਕਰਨ, ਰਿਐਕਸ਼ਨ ਕਰਨ, ਫਿਰ ਇਹਨਾਂ ਦੇ ਡਾਂਗਾ ਗੋਲੀਆਂ ਚਲਾਓ। ਸੋ 1978 ਤੋਂ ਚੱਲਿਆ ਕੰਮ ਜਿਹੜਾ ਸੀ ਉਹ 1984 ਮੌਕੇ ਸਿਖਰ ਤੇ ਆ ਗਿਆ। ਚੰਗਾ ਭਲਾ ਪਤਾ ਸੀ ਇਹਨਾਂ ਨੂੰ ਕਿ ਜਿਹੜੇ ਮਸਲੇ ਆ, ਜਿਨ੍ਹਾਂ ਨੁਕਤਿਆਂ ਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ ਹੋਇਆ, ਵੀ ਉਹ ਹੱਲ ਕਰਕੇ ਮਸਲਾ ਸ਼ਾਂਤ ਕੀਤਾ ਜਾ ਸਕਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵੀ ਇਹੀ ਗੱਲ ਕਹਿੰਦੇ ਸੀ, ਅਕਾਲੀ ਦਲ ਵੀ ਇਹੀ ਗੱਲ ਕਹਿੰਦਾ ਸੀ। ਕਿਹੜਾ ਸਿੱਖ ਆ ਜਿਹੜਾ ਉਸ ਟਾਈਮ ਇਹ ਗੱਲ ਨਹੀਂ ਸੀ ਕਹਿੰਦਾ? ਸਾਰੇ ਕਹਿੰਦੇ ਸੀ ਵੀ ਇਸ ਵੇਲੇ ਸਾਡੀ ਮੰਗ ਆਨੰਦਪੁਰ ਦਾ ਮਤਾ ਹੈ, ਇਸ ਵੇਲੇ ਆ ਜਿਹੜੇ ਧਰਮ ਯੁੱਧ ਮੋਰਚੇ ਦੇ ਰਾਹੀਂ ਅਸੀਂ ਮੰਗਾਂ ਦੀ ਗੱਲ ਕਰਦੇ ਹਾਂ, ਇਹ ਸਾਨੂੰ ਦਿਓ ਤੇ ਅਸੀਂ ਆਰਾਮ ਨਾਲ ਘਰ ਜਾ ਕੇ ਬੈਠੀਏ। ਪਰ ਜੇਕਰ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਓ। ਹੁਣ ਇੰਦਰਾ ਜੇ ਚਾਹੁੰਦੀ ਜਾਂ ਮੁਲਕ ਦਾ ਸਿਸਟਮ ਇਹ ਚਾਹੁੰਦਾ ਕਿ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਨਹੀਂ ਤੋਰਨਾ, ਤਾਂ ਬੜੀ ਸੌਖੀ ਜੀ ਗੱਲ ਸੀ, ਸਿੱਖਾਂ ਦੇ ਨਾਲ ਬਹਿ ਕੇ ਗੱਲ ਨਿਬੇੜਦੇ, ਸਿੱਖ ਲੀਡਰਸ਼ਿਪ ਨੂੰ ਸੰਤੁਸ਼ਟ ਕਰਦੇ। ਬਾਬਾ ਜਰਨੈਲ ਸਿੰਘ ਨੂੰ ਆ ਕੇ ਅਕਾਲੀ ਦਲ ਦੇ ਲੀਡਰ ਕਹਿੰਦੇ ਜੀ ਆਨੰਦਪੁਰ ਦਾ ਮਤਾ ਅਗਲੇ ਮੰਨਦੇ ਆ, ਦੱਸੋ, ਗੱਲ ਮੁੱਕ ਜਾਂਦੀ। ਪਰ ਅਗਲੇ ਕਹਿੰਦੇ ਕਿਹੜਾ ਆਨੰਦਪੁਰ ਦਾ ਮਤਾ, ਡਾਂਗ ਫੇਰੋ ਇਹਨਾਂ ਦੇ, ਟੈਂਕ ਲਿਆਏ, ਤੋਪਾਂ ਲਿਆਏ, ਢਾਹ ਢੇਰੀ ਕਰਕੇ ਅਕਾਲ ਤਖਤ ਸਾਡੇ ਜਾਨੋਂ ਪਿਆਰੇ ਗੁਰਧਾਮਾਂ ਤੇ ਅਟੈਕ ਕਰਨ ਤੋਂ ਬਾਅਦ ਕੀਤਾ ਕੀ? ਅਕਾਲ ਤਖਤ ਸਾਹਿਬ ਦੇ ਕੋਲ ਇੱਕ ਬਿਲਡਿੰਗ ਦੇ ਉੱਤੇ ਏਦਾਂ ਤਿਰੰਗਾ ਝੰਡਾ ਲਹਿਰਾਤਾ ਵੀ ਅਸੀਂ ਫਤਿਹ ਕਰ ਲਿਆ ਸਿੱਖੀ ਨੂੰ, ਅਸੀਂ ਜਿੱਤ ਲਿਆ ਅਕਾਲ ਤਖਤ ਸਾਹਿਬ, ਢਾਹ ਲਿਆ ਇਹਨਾਂ ਨੂੰ। ਪਰ ਕਿੱਥੇ, ਏਦਾਂ ਕਿਤੇ ਕੌਮਾਂ ਮਰਦੀਆਂ ਨੇ, ਏਦਾਂ ਕਿਤੇ ਕੌਮਾਂ ਫਨਾਹ ਹੁੰਦੀਆਂ ਨੇ, ਏਦਾਂ ਕਿਤੇ ਕੌਮਾਂ ਫਤਿਹ ਪਾਈਆਂ ਜਾਂਦੀਆਂ ਨੇ। ਸੋ ਖਾਲਸੇ ਨੇ ਬੜੀ ਜਲਦੀ ਆਪਦੇ ਤਪ ਤੇਜ ਦੇ ਨਾਲ ਦਿੱਲੀ ਨੂੰ ਦਿਖਾਤਾ, ਔਰ ਇਹੋ ਜਿਹਾ ਦਿਖਾਇਆ ਕਿ ਹੁਣ ਉਹਨਾਂ ਨੂੰ ਇਹ ਵਿਪਤਾ ਪਈ ਹੋਈ ਆ
ਕਿ ਆਪਾਂ ਬੜੀ ਛੇਤੀ ਤੋਂ ਛੇਤੀ ਹਰੇਕ ਸਿੱਖ ਤੋਂ ਖਾਲਿਸਤਾਨ ਦਾ ਏਜੰਡਾ ਛਡਵਾਉਣਾ। ਜਿਹੜੇ ਰਹਿ ਜਾਣਗੇ ਉਹਨਾਂ ਦੇ ਛਤਰ ਫਿਰ ਉਹਨਾਂ ਨੂੰ ਸਿੱਖਾਂ ਦੇ ਵਿੱਚ ਆਈਸੋਲੇਸ਼ਨ ਚ ਕਰ ਦੋ ਉਹਨਾਂ ਨੂੰ। ਬਾਕੀ ਸਿੱਖ ਜਗਤ ਇਹ ਕਹੇ ਕਿ ਐਵੇਂ ਸਿਆਪਾ ਪਾਈ ਬੈਠੇ RSS ਤਾਂ ਬੜੀ ਵਧੀਆ, ਜਿਵੇਂ ਪ੍ਰੋਫੈਸਰ ਸਰਚਾਂਦ ਸਿੰਘ ਮੱਤਾ ਦੇਣ ਲੱਗੇ ਹੋਏ ਨੇ। ਕਹਿੰਦਾ ਸਿੱਖਾਂ ਨੂੰ ਇਹ ਅਕਲ ਨਹੀਂ ਹੈਗੀ। ਸਿੱਖਾਂ ਨੂੰ ਚਾਹੀਦਾ ਸੀਗਾ ਨਾ ਵੀ ਬਾਅਦ ਚ ਫਿਰ ਮੀਟਿੰਗਾਂ ਕਰਦੇ। ਉਹ ਭਾਈ ਉਹ ਫਿਰਦੇ ਆ ਨੱਕ ਵਢਾਉਣ ਨੂੰ, ਤੂੰ ਫਿਰਦਾ ਨੱਥ ਕਢਾਉਣ ਨੂੰ। ਇਹ ਕਿਹੜੀਆਂ ਕਹਾਣੀਆਂ, ਕਿੱਧਰ ਨੂੰ ਤੁਰਿਆ ਫਿਰਦਾ? ਜੇ RSS ਤੇਰੇ ਆਖੇ ਇੰਨੀ ਹੋਈ ਲੱਗਦੀ ਹੁੰਦੀ ਸਰਚਾਂਦ ਸਿਆ, ਫਿਰ ਗੱਲਾਂ ਕਾਹਦੀਆਂ ਸੀ? ਅਗਲਿਆਂ ਦਾ ਏਜੰਡਾ ਸਾਫ਼ ਆ ਵੀ ਚਾਹੇ 2 ਸਦੀਆਂ ਲੱਗ ਜਾਣ, ਚਾਹੇ 200 ਸਦੀਆਂ ਲੱਗ ਜਾਣ, ਸਿੱਖੀ ਦੀ ਹੋਂਦ ਹਸਤੀ ਮਿਟਾਉਣੀ ਹੈ। ਸਾਡਾ ਸਰਦਾ ਹੀ ਤਾਂ ਵਾ ਜੇ ਟਕਰਾਅ ਬਣਿਆ ਰਵੇ। ਅਸੀਂ ਟਕਰਾਅ ਦੇ ਵਿੱਚ ਕਦੇ ਮਾਤ ਨਹੀਂ ਖਾਂਦੇ, ਕਦੇ ਮਾਰ ਨਹੀਂ ਖਾਂਦੇ। ਅਸੀਂ ਤਾਂ ਉਹ ਕੌਮ ਆ ਜਿਹਨੇ ਜਦੋਂ ਨਵਾਬੀ ਭੇਜੀ ਸੀ, ਨਵਾਬੀ ਲੈ ਕੇ ਅਸੀਂ ਤਾਂ ਸੁੱਖ ਦਾ ਸਾਹ ਆਪ ਵੀ ਕੱਟਣਾ ਚਾਹੁੰਦੇ ਸੀ। ਸਾਡੀ ਕੌਮ ਦੇ ਜਰਨੈਲ, ਅਸੀਂ ਦੁਸ਼ਮਣ ਨੂੰ ਵੀ ਚਾਹੁੰਦੇ ਸੀ ਕਿ ਉਹ ਵੀ ਆਰਾਮ ਨਾਲ ਟਾਈਮ ਕੱਢੇ, ਪਰ ਅਗਲੇ ਕੱਢਣ ਦਿੰਦੇ ਆ। ਕੱਢਣ ਦੇਣਗੇ ਜਿਹੜੇ ਹਰ ਰੋਜ਼ ਸਾਡੇ ਧਰਮ ਬਾਰੇ ਕਦੇ ਕੁਛ ਕਦੇ ਕੁਛ ਕਦੇ ਕੁਛ। ਖਾਲਿਸਤਾਨ ਦੇ ਰਾਹ ਤੋੜਨ ਤੋਂ ਬਾਅਦ ਹੁਣ ਖਾਲਿਸਤਾਨ ਦੇ ਰਾਹ ਤੋਂ ਮੋੜਨਾ ਕਿਵੇਂ ਆ, ਇਹ ਏਜੰਡਾ ਚੱਲ ਰਿਹਾ। ਤੇ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਇਸ ਗੱਲ ਦੇ ਵਿੱਚ ਵੜਿਆ ਜਾ ਰਿਹਾ ਕਿ ਆਓ ਬੈਠ ਕੇ ਗੱਲ ਕਰੋ। ਕੀ ਗੱਲ ਕਰਨੀ ਹੈ? ਮੈਨੂੰ ਚੇਤੇ ਆ ਰਿਹਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਗੱਲ, ਵੀ ਜਦੋਂ ਉਹਨੂੰ ਸੁਨੇਹਾ ਮਿਲਿਆ ਅਦੀਨਾ ਬੇਗ ਦਾ ਵੀ ਆ ਜਾਓ ਬਹਿ ਕੇ ਗੱਲਬਾਤ ਕਰੀਏ, ਆਪਾਂ ਅਬਦਾਲੀ ਨਾਲ ਵੀ ਤੁਹਾਡੀ ਗੱਲ ਕਰਾ ਦਿੰਨੇ ਆ, ਇੱਥੇ ਆਪਾਂ ਤੁਹਾਡਾ ਲਾਹੌਰ ਤੱਕ ਦੇਖੋ, ਤੁਸੀਂ ਕਿਹੜਾ ਹਲਕਾ ਕਿਹੜਾ ਇਲਾਕਾ ਲੈਣਾ, ਤੁਸੀਂ ਰਾਜ ਕਰੋ ਜੀ, ਕੋਈ ਚੱਕਰ ਹੀ ਨਹੀਂ। ਦੂਜੀ ਵਾਰ ਜਦੋਂ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਮਲੇਰਕੋਟਲੇ ਤੋਂ ਲੈ ਕੇ ਸਾਡੇ ਰਾਏਕੋਟ ਤੱਕ ਬੜਾ ਵੱਡਾ ਘਾਣ ਸਿੱਖਾਂ ਦਾ ਹੋਇਆ। ਔਰ ਉਸ ਘਾਣ ਦੇ ਵਿੱਚ ਜਦੋਂ ਬਰਨਾਲੇ ਇਲਾਕੇ ਦੇ ਵਿੱਚ ਪਹੁੰਚੇ, ਉੱਥੇ ਮੁਗਲ ਫੌਜਾਂ ਅਬਦਾਲੀ ਦੀਆਂ ਫੌਜਾਂ ਪਿੱਛੇ ਹਟ ਗਈਆਂ। ਤੇ ਉਸ ਮੌਕੇ ਉੱਥੇ ਸਿੱਖਾਂ ਨੇ ਥੋੜਾ ਜਿਹਾ ਰੈਸਟ ਕੀਤੀ, ਆਰਾਮ ਕੀਤੀ, ਤਾਕਤ ਇਕੱਠੀ ਕਰਨੀ ਸ਼ੁਰੂ ਕੀਤੀ। ਜਦੋਂ ਇਹ ਚੱਕਰ ਚੱਲ ਰਿਹਾ ਸੀਗਾ ਤਾਂ ਬਾਬੇ ਆਲਾ ਸਿੰਘ ਨੂੰ, ਜਿਹੜਾ ਪਟਿਆਲੇ ਰਿਆਸਤ ਵਾਲੇ ਸੀ, ਇਹਨਾਂ ਦੀ ਅਬਦਾਲੀ ਨਾਲ ਸੈਟਿੰਗ ਸੀ। ਤੇ ਇਹਨਾਂ ਨੂੰ ਉਹਨੇ ਕਿਹਾ ਵੀ ਠੀਕ ਆ, ਮੈਂ ਸਿੱਖ ਜਿਹੜੇ ਸੀ ਉਹਨਾਂ ਨਾਲ ਸੰਧੀ ਕਰਨੀ ਚਾਹੁੰਦਾ। ਅਬਦਾਲੀ ਨੇ ਕਿਹਾ ਮੇਰੀ ਗੱਲ ਕਰਾ ਦੇ। ਇੱਕ ਗਰੇਵਾਲ, ਸ਼ਾਇਦ ਨਾਨੂ ਸਿੰਘ ਗਰੇਵਾਲ ਉਹਦਾ ਨਾਂ, ਉਹਨੂੰ ਭੇਜਿਆ ਉੱਥੇ। ਉਹ ਵਕੀਲ ਬਣ ਕੇ ਗਿਆ, ਬਾਬੇ ਆਲਾ ਸਿੰਘ ਦਾ ਬੰਦਾ ਸੀ। ਤੇ ਜਾ ਕੇ ਉਹਨੇ ਕਿਹਾ ਕਿ ਜੀ ਅਬਦਾਲੀ ਜਿਹੜਾ ਤੁਹਾਡੇ ਨਾਲ ਮੇਲ ਮਿਲਾਪ ਕਰਨਾ ਚਾਹੁੰਦਾ ਹੈ, ਤੇ ਤੁਸੀਂ ਦੱਸੋ ਕਿਵੇਂ ਗੱਲ ਕਰੀਏ। ਚਾਹੇ ਅਦੀਨਾ ਬੇਗ ਨੂੰ ਚਾਹੇ ਅਬਦਾਲੀ ਨੂੰ, ਸਿੱਖਾਂ ਦਾ ਜਵਾਬ ਬੜਾ ਸੋਹਣਾ ਸੀ। ਉਹ ਕਹਿੰਦੇ ਗੱਲਾਂ ਤਾਂ ਅਸੀਂ ਵੀ ਕਰਨੀਆਂ ਚਾਹੁੰਦੇ ਹਾਂ, ਪਰ ਗੱਲਾਂ ਅਸੀਂ ਕਰਾਂਗੇ ਜੰਗ ਦੇ ਮੈਦਾਨ ਵਿੱਚ। ਸਾਡਾ ਘਾਣ ਕਰਕੇ, ਸਾਡਾ ਇੰਨਾ ਬੁਰਾ ਹਾਲ ਕਰਕੇ, ਜੇ ਉਹ ਸੋਚਦੇ ਆ ਕਿ ਮਸਲਾ ਉਹ ਰਾਜ ਦੇਣਗੇ ਸਾਨੂੰ ਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਹੋਇਆ। ਜਿਹੜੀ ਗੱਲ ਨਵਾਬੀ ਵੇਲੇ ਗਈ ਸੀ, ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ, ਜੈ ਜੈ ਹੈ ਜ਼ਮੀਨ ਮਹਲ ਤਹਿ ਤਹਿ ਤਖਤ ਬਣਾਏ। ਹਾਂਜੀ, ਅਸੀਂ ਤਾਂ ਰਾਜ ਕਰੇ ਕਿ ਲੜ ਮਰੇ, ਖਾਲਸਾ ਬਾਗੀ ਜਾਂ ਬਾਦਸ਼ਾਹ, ਇਹ ਸਾਨੂੰ ਕਿਹੜੇ ਤੁਸੀਂ ਰਾਜ ਦੇਣ ਵਾਲੇ ਹੋਗੇ? ਤੋਂ ਖਾਲਸੇ ਦੇ ਇਤਿਹਾਸ ਦੀ ਜਿਹੜੀ ਸਾਨੂੰ ਸੇਧ ਆ, ਉਹੀ ਅੱਜ ਆ ਸਾਡੀ। ਕਿ RSS ਵਾਲਿਓ, ਗੱਲ ਤੋਂ ਨਹੀਂ ਭੱਜਦਾ ਪੰਥ, ਪਰ ਜਿਹੜਾ ਤੁਹਾਡੇ ਦਿਲ ਦਿਮਾਗ ਦੇ ਵਿੱਚ ਕੀੜਾ ਬੜਿਆ ਹੋਇਆ ਵੀ ਸਿੱਖਾਂ ਨੂੰ ਭਰਮਾ ਕੇ ਗੱਲਾਂ ਬਾਤਾਂ ਲਾ ਕੇ ਇਹਨਾਂ ਦਾ ਹਿੰਦੀਕਰਨ ਕਰਨਾ, ਹਿੰਦੂਕਰਨ ਕਰਨਾ, ਇਹ ਮਨਜ਼ੂਰ ਨਹੀਂ। ਇਹ ਪਿਛਲੀਆਂ 5 ਸਦੀਆਂ ਦਾ ਇਤਿਹਾਸ ਗਵਾਹ ਆ ਕਿ ਜਦੋਂ ਇਹ RSS ਵਾਲਾ ਹਿੰਦੂ ਕੱਟੜਵਾਦੀ ਬ੍ਰਾਹਮਣਵਾਦੀ ਦਿਮਾਗ ਜਦੋਂ ਸਭ ਤੋਂ ਕੋਮਲ ਜਿਹਾ, ਭੋਲਾ ਜਿਹਾ, ਮਾਸੂਮ ਜਿਹਾ ਲੱਗਦਾ ਹੁੰਦਾ ਨਾ, ਉਦੋਂ ਸਭ ਤੋਂ ਖਤਰਨਾਕ ਉਹ ਹਮਲਾ ਕਰ ਰਿਹਾ। ਜਦੋਂ ਉਹ ਤਲਵਾਰ ਲੈ ਕੇ ਆਵੇ, ਸਾਡਾ ਕਤਲੇਆਮ ਵੀ ਕਰ ਜਾਵੇ, ਜਿਵੇਂ ਨਵੰਬਰ 83 ਚ ਕੀਤਾ, ਉਹਦਾ ਅਸੀਂ ਲੇਖਾ ਲੈ ਲਵਾਂਗੇ। ਜਿਵੇਂ ਲਿਆ, ਚਾਹੇ ਜੂਨ 84 ਹੈ ਚਾਹੇ ਨਵੰਬਰ 84 ਆ, ਉਹਦਾ ਲੇਖਾ ਲੈ ਲੈਂਦਾ ਕੌਮ, ਪੰਥ ਲੈ ਲੈਂਦਾ। ਪਰ ਆਹ ਕੰਮ ਸਾਨੂੰ ਆਉਂਦਾ ਨਹੀਂ, ਕਿਉਂਕਿ ਅਸੀਂ ਝੂਠ, ਠੱਗੀ, ਹੇਰਾ ਫੇਰੀ ਤੇ ਇਹੋ ਜਿਹੀਆਂ ਗੱਲਾਂ 'ਚ ਅਸੀਂ ਮਾਤ ਖਾ ਜਾਂਦੇ ਹਾਂ, ਕਿਉਂਕਿ ਅਸੀਂ ਇਹਨਾਂ ਵਰਗੇ ਨਹੀਂ ਹੋ ਸਕਦੇ। ਅਸੀਂ ਛਲ ਕਪਟ ਵਾਲੀ, ਡਿਪਲੋਮੈਸੀ ਵਾਲੀ, ਅਸੀਂ ਤਾਂ ਸਟ੍ਰੇਟ ਫਾਰਵਰਡ ਬੰਦੇ ਹਾਂ। ਔਰ ਸਾਡੇ ਨਾਲ ਪਹਿਲਾਂ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਜਾਂ ਜਿਹੜੀਆਂ 6 ਰਿਆਸਤਾਂ ਨੇ, ਇਹ ਕਿਵੇਂ ਖਤਮ ਹੋਈਆਂ ਪੜ੍ਹ ਲਓ। ਸਾਰੀ ਜਿਹੜੀ ਸਾਡੀ ਰਾਜ ਭਾਗ ਦੀ ਤਾਕਤ ਖਤਮ ਕਰਾਉਣ ਦੇ ਵਿੱਚ ਹਿੰਦੂ ਕੱਟੜਪੰਥੀਆਂ ਦਾ ਹੱਥ ਆ। ਗਦਾਰੀ ਜਿੰਨੀ ਕੀਤੀ ਇਹਨਾਂ ਨੇ ਕੀਤੀ। ਉਹ ਜਿਹੜਾ ਆਹ ਦੌਰ ਆ, ਇਸ ਦੌਰ ਦੇ ਵਿੱਚ ਵੀ
ਪੰਥ ਖਾਲਸਾ ਆਪਦੀ ਗੱਲ ਤੇ ਖੜੂਗਾ। ਪੰਥ ਖਾਲਸੇ ਨੂੰ ਇਸ ਗੱਲ ਦਾ ਸਦਾ ਅਹਿਸਾਸ ਹੈ ਕਿ ਹਿੰਦੂਤਵ ਜਿਹੜਾ ਹੈ ਉਹ ਸਿੱਖੀ ਨੂੰ ਮਲੀਆਬੇਟ ਕਰਨ ਦੇ ਲਈ ਸਿੱਖਾਂ ਦੇ ਨਾਲ ਮਿੱਠਾ ਪਿਆਰਾ ਹੋ ਰਿਹਾ। ਜਿਹੜੀਆਂ ਗੱਲਾਂ ਜੀਆਂ ਆਹ ਕਰ ਰਹੇ ਨੇ ਮਿੱਠੇ ਪਿਆਰੇ ਵਾਲੀਆਂ, ਇਹ ਜਿਹੜੇ ਪ੍ਰੋਫੈਸਰ ਸਰਚਾਂਦ ਸਿੰਘ ਤੇ ਹੋਰ ਸਾਰੇ ਲੋਕ, ਇਹ ਉਹ ਨੇ ਜਿਹੋ ਜਿਹੀਆਂ ਗੱਲਾਂ ਕਰਨ ਵਾਲੇ ਪਹਿਲਾਂ ਵੀ ਬੜੇ ਹੈਗੇ ਆ। ਪਤਾ ਲੱਗ ਜਾਂਦਾ, ਸਮਝ ਲੱਗ ਜਾਂਦੀ ਹੈ। ਇਹ ਸਾਰੀ ਇੱਕ ਬੇਈਮਾਨੀ ਛਲ ਕਪਟ ਵਾਲੀ ਇੱਕ ਸਾਜ਼ਿਸ਼ ਹੈ, ਜਿਹਦਾ ਇੱਕ ਤਾਂ ਪੱਖ ਇਹ ਆ ਕਿ ਸਿੱਖਾਂ ਦੇ ਬਹੁਤ ਵੱਡਾ ਹਿੱਸਾ ਜਿਹੜਾ ਥੱਕਿਆ ਜਿਹਾ ਮਹਿਸੂਸ ਕਰ ਰਿਹਾ, ਜਿਹੜਾ ਸਮਝਦਾ ਕਿ ਜੀ ਬੜੀ ਲੜਾਈ ਲੜ ਲਈ ਜੀ, ਹੁਣ ਕੁਝ ਬਣਨਾ ਚਾਹੀਦਾ ਜੀ, ਕੁਝ ਬਣਦਾ ਤਾਂ ਹੈ ਨਹੀਂ ਜੀ, ਜਿਹੜੀਆਂ ਇਹੋ ਜਿਹੀਆਂ ਗੱਲਾਂ ਵਾਲੇ ਆ। ਆਪਾਂ ਜੀ ਇੱਥੇ ਬੈਠੇ ਆ, ਇਹ ਘੁਮਾਣ ਵਰਗੇ ਤਾਂ ਪੰਜਾਬ ਚ ਨਜ਼ਾਰੇ ਲੈਂਦੇ ਆ ਜੀ, ਆਪਾਂ ਪਿੰਡ ਜਾਣਾ ਸੀਗਾ, ਪਿੰਡ ਨਹੀਂ ਜਾ ਸਕਦੇ, ਕਾਲੀ ਸੂਚੀ ਚ ਨਾਂ ਆ ਗਿਆ। ਕੋਈ ਕਹਿੰਦਾ ਹੈਗਾ ਜੀ ਮੇਰਾ ਪਾਸਪੋਰਟ ਹੀ ਨਹੀਂ ਬਣਦਾ, ਮੈਂ ਬਾਹਰ ਜਾਣਾ ਸੀਗਾ ਜੀ, ਇਹਨਾਂ ਦਾ ਘੁਮਾਣ ਵਰਗਿਆਂ ਦਾ ਕੀ ਜਾਣਾ। ਕੋਈ ਕਹਿੰਦਾ ਵੀ ਮੇਰਾ ਜੀ ਫਲਾਨਾ ਹੋ ਗਿਆ, ਧਮਕਾਨਾ ਹੋ ਗਿਆ, ਸਾਡਾ ਜੇਲ੍ਹ ਚ ਬੈਠਾ, ਤੁਹਾਡਾ ਬੈਠਾ ਹੁੰਦਾ ਨਾ ਜੇਲ੍ਹ ਚ, ਫੇਰ ਗੱਲ ਕਰਦੇ। ਕੋਈ ਕਹਿੰਦਾ ਜੀ ਸਾਡੇ ਸਾਰੇ ਟੱਬਰ ਦੇ 5 ਜੀ ਮਾਰਤੇ ਜੀ, ਇਹਨਾਂ ਦਾ ਕੋਈ ਮਰਿਆ ਹੁੰਦਾ। ਇਹੋ ਜਿਹੀਆਂ ਗੱਲਾਂ ਕਰ ਕਰਕੇ ਹਰੇਕ ਬੰਦੇ ਨੇ ਕੋਈ ਨਾ ਕੋਈ ਭੱਜਣ ਦਾ ਗੱਲ ਤੋਂ ਜਿਹੜਾ ਬਹਾਨਾ ਬਣਾਇਆ ਹੋਇਆ, ਉਹੋ ਜਿਹਾ ਲਈ ਇਹ ਜਿਹੜੇ ਪ੍ਰੋਫੈਸਰ ਸਰਚਾਂਦ ਸਿੰਘ ਐਂਡ ਕੰਪਨੀ ਆ, ਇਹ ਸਾਰੇ ਜਾਣੇ ਹੁਣ ਹੀਰੋ ਨੇ। ਉਹ ਸਾਰੇ ਭੱਜ ਭੱਜ ਕੇ ਇਹਨਾਂ ਨੂੰ ਜੱਫੀਆਂ ਪਾਉਣ। ਤੇ RSS ਦੇ ਸਿੱਖ ਜਿਹੜੇ ਨੇ, ਉਹਨਾਂ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਪ੍ਰਸਤ ਸਿੱਖਾਂ ਦੇ ਨਾਲ ਤਕਰਾਰ ਵੀ ਹੋਊਗੀ, ਟਕਰਾਅ ਵੀ ਹੋਊਗਾ, ਗਾਲੋ ਗਾਲੀ ਵੀ ਹੋਵਾਂਗੇ। ਤੇ ਉਸ ਮੌਕੇ ਦਿੱਲੀ ਤੇ ਨਾਗਪੁਰ ਵਾਲੇ ਪਾਸੇ ਹੋ ਕੇ ਬੈਠਣਗੇ ਵੀ ਹੁਣ ਸਿੱਖਾਂ ਦਾ ਸਿੱਖਾਂ ਦੇ ਹੱਥੋਂ ਹੋਣ ਦਿਓ ਜਿਹੜਾ ਕੁਛ ਹੁੰਦਾ, ਹੋਣ ਦਿਓ ਜੁੰਡ ਮਜੁੰਡੀ ਇਹਨਾਂ ਨੂੰ। ਕਿਉਂਕਿ RSS ਦੇ ਸਿੱਖਾਂ ਨੇ ਜਿਹੜਾ ਕੁਛ ਇੱਥੇ ਪ੍ਰਚਾਰਨਾ, ਜਿਹੜਾ ਕੁਛ ਉਹਨਾਂ ਨੇ ਕਹਿਣਾ ਅਸਲੀ ਪੰਥ ਦੀ ਗੱਲ ਤਾਂ ਅਸੀਂ ਕਰਦੇ ਹਾਂ। ਦੱਸੋ ਅਸੀਂ ਅੰਮ੍ਰਿਤ ਨਹੀਂ ਛਕੇ ਹੋਏ? ਆ ਦੇਖੋ ਦਾੜੇ ਸਾਡੇ, ਗਾਤਰੇ ਦੇਖੋ, ਅਸੀਂ ਬਾਣੀਆਂ ਪੜ੍ਹਦੇ ਹਾਂ। ਇਹ ਤਾਂ ਐਵੇਂ ਨੇ ਕਿ ਜਿਹੜੇ ਆ ਬੰਦੇ ਨੇ ਕਿ ਆਹ ਕਰਦੇ ਆ ਉਹ ਕਰਦੇ ਆ। ਕਰੈਕਟਰ ਕਰਨਾਰ ਕੁਸ਼ੀ ਵੀ ਕਰੈਕਟਰ ਅਸਾਸੀਨੇਸ਼ਨ। ਆਉਣ ਵਾਲੇ ਦਿਨ ਬੜੇ ਖਤਰਨਾਕ, ਆਉਣ ਵਾਲੇ ਦਿਨ ਹੈ ਹਿੰਦੂਤਵਾ ਦਾ ਹਮਲਾ, ਪਰ ਉਹ ਹਮਲਾ ਕਰਾਉਣ ਦੇ ਲਈ ਇੱਕ ਸਿੱਖ ਚਿਹਰਿਆਂ ਨੂੰ ਮੂਹਰੇ ਕੀਤਾ ਜਾਊ। ਤੇ ਜਿਹੜੀ ਗੱਲ ਪ੍ਰੋਫੈਸਰ ਸਰਚਾਂਦ ਸਿੰਘ ਨੇ ਕਹੀ ਆ ਕਿ ਨਾਗਪੁਰ ਅਤੇ ਮਹਿਤਾ ਚੌਕ ਦੀ ਸਾਂਝ ਅੱਜ ਦੀ ਨਹੀਂ, ਇਹ ਤਾਂ ਬਹੁਤ ਪੁਰਾਣੀ ਹੈ। ਸਾਨੂੰ ਵੀ ਇਹਨਾਂ ਗੱਲਾਂ ਦਾ ਪਤਾ ਕਿ ਕਿਵੇਂ ਮੀਟਿੰਗਾਂ ਹੋਈਆਂ ਸੰਤ ਸਮਾਜ ਦੇ ਨਾਲ, ਕਿਵੇਂ ਸਾਰਾ ਕੁਝ ਹੋਇਆ। ਪਰ ਉਸ ਮੌਕੇ ਜਿਹੜਾ ਕੁਝ ਅੱਜ ਪ੍ਰੋਫੈਸਰ ਸਰਚਾਂਦ ਸਿੰਘ ਦਰਸਾ ਰਹੇ ਆ, ਇਹੋ ਜਿਹੀ ਗੱਲ ਨਹੀਂ ਸੀ। ਅੱਜ ਜਿਹੜਾ ਕੁਝ ਬਣਨ ਜਾ ਰਿਹਾ ਇਹ ਹੈਗਾ ਸਿੱਖੀ ਦਾ ਘਾਣ ਕਰਨ ਵਾਲਾ ਪ੍ਰੋਜੈਕਟ। ਉਦੋਂ ਜਿਹੜੇ ਉਸ ਮੌਕੇ ਮੀਟਿੰਗਾਂ ਦੇ ਰਾਹੀਂ ਸਾਰਾ ਕੁਝ ਬਾਹਰ ਆਉਂਦਾ ਸੀ, ਉਦੋਂ ਕੌਮ ਦਾ ਪੰਥ ਦਾ ਪੱਖ ਜਿਹੜਾ ਸੀ ਉਹ ਭਾਰੂ ਸੀ ਉਹਨਾਂ ਮੀਟਿੰਗਾਂ ਦੇ ਵਿੱਚ। ਚਾਹੇ ਉਹ ਸਾਧ ਬਾਬੇ, ਸੰਤ ਸਮਾਜ ਜਾਂ ਜੋ ਵੀ ਕੁਛ ਸੀ, ਉਦੋਂ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਜਿਹੜੀ ਪੰਥ ਲਈ ਖਤਰਨਾਕ ਹੋਵੇ, ਘਾਤਕ ਹੋਵੇ। ਉਹਨਾਂ ਨੇ ਜੋ ਗੱਲਾਂ ਉਸ ਮੌਕੇ ਉਭਾਰੀਆਂ ਉਹ ਪੂਰੀਆਂ ਕਰਨ ਜੋਗੇ ਹੈ ਹੀ ਨਹੀਂ ਸੀ ਇਹ ਭਾਜਪਾ ਵਾਲੇ, ਭਗਵੇਂ ਬ੍ਰਿਗੇਡ ਵਾਲੇ। ਤੇ ਅਗਲੇ ਦਲ ਵੱਟ ਗਏ। ਹੁਣ ਉਹਨਾਂ ਨੂੰ ਲੱਗਦਾ ਕਿ ਆ 15-20 ਸਾਲ ਅਸੀਂ ਜਿਹੜੀ ਮਿਹਨਤ ਕੀਤੀ ਆ ਜਿਹੜਾ ਅਸੀਂ ਅਕਾਲੀ ਦਲ ਭਾਜਪਾ ਗੱਠਜੋੜ ਰਾਹੀਂ ਅਕਾਲੀ ਦਲ ਕਮਜ਼ੋਰ ਕਰਤਾ, ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਤੋਂ ਬਾਅਦ ਇਸ ਵੇਲੇ ਹਾਲਾਤ ਇਹ ਆ ਕਿ ਜੇ ਵੋਟਾਂ ਅੱਜ ਪੈਂਦੀਆਂ ਨੇ ਤਾਂ ਆਮ ਆਦਮੀ ਪਾਰਟੀ ਸ਼ਾਇਦ ਸਰਕਾਰ ਬਣਾ ਜੇ, ਅਗਲੀ ਵਾਰ ਨੂੰ ਅਸੀਂ ਭਾਜਪਾ ਦੀ ਆਪਦੀ ਬਣਾ ਲੈਣੀ ਹੈ। ਜਿਹੜਾ ਅਕਾਲੀ ਦਲ ਕਮਜ਼ੋਰ ਕਰਨ ਦੇ ਲਈ ਕਾਂਗਰਸ ਜਿਹੜੀ ਆ ਉਹ 1947 ਤੋਂ ਪਹਿਲਾਂ ਵੀ ਲੱਗੀ ਸੀ ਅੰਗਰੇਜ਼ਾਂ ਵੇਲੇ, ਉਸ ਅਕਾਲੀ ਦਲ ਨੂੰ ਕਾਂਗਰਸ ਤਾਂ ਨਹੀਂ ਖਤਮ ਕਰ ਸਕੀ। ਜੱਫੀ ਪਾ ਕੇ ਪਿਆਰ ਜੇ ਨਾਲ ਹੀ BJP ਨੇ, RSS ਨੇ ਖਤਮ ਕਰ, ਅੱਜ ਲੈ ਗਏ ਆ ਪੱਟ ਕੇ ਸਾਰਿਆਂ ਨੂੰ। ਅੱਜ ਬਾਦਲ ਪਰਿਵਾਰ ਸ਼ਾਇਦ ਕਦੇ ਸੋਚੇ ਬਹਿ ਕੇ ਕਿ ਅਸੀਂ ਕੀ ਕਰ ਦਿੱਤਾ ਕੌਮ, ਅਸੀਂ ਅਕਾਲੀ ਦਲ ਦਾ ਨਾਸ਼ ਮਾਰ ਦਿੱਤਾ। ਅਕਾਲੀ ਦਲ ਦੀ ਲੀਡਰਸ਼ਿਪ ਆ ਜਿਹੜੀ ਸਾਰੀ ਉਹ ਜਾਂ ਤਾਂ ਬਾਗੀ ਹੋ ਗਈ ਬਾਦਲ ਦਲ ਤੋਂ, ਤੇ ਜਾਂ ਉਹ BJP ਜਾ ਰਹੀ ਹੈ। ਇਹ ਜਿਹੜਾ ਸਾਰਾ ਮਾਹੌਲ ਬਣਿਆ ਹੋਇਆ, ਇਸ ਬਣੇ ਹੋਏ ਮਾਹੌਲ ਦੇ ਵਿੱਚ ਅੱਜ ਕੌਮ ਨੂੰ, ਪੰਥ ਨੂੰ ਉਹ ਸ਼ਕਤੀ ਦਾ ਜਲਵਾ ਜਿਹੜਾ ਹੈਗਾ ਉਹ ਦਿਖਾਉਣਾ ਪੈਣਾ, ਜਿਹੜਾ ਇਹਨਾਂ ਲੱਗਦਾ RSS ਦੇ ਢੇਕੇ ਚੜਿਆ ਹੋਇਆਂ ਨੂੰ ਕਿ ਹੁਣ ਤਾਂ ਕੋਈ ਗੱਲ ਹੀ ਨਹੀਂ ਹੈਗੀ, ਹੁਣ ਤਾਂ ਸਾਨੂੰ ਕੋਈ ਰੋਕ ਟੋਕ ਹੀ ਨਹੀਂ ਸਕਦਾ। ਜਿਹੜੇ ਫਿਰਦੇ ਆ ਨਾ ਬਾਤਾਂ ਜੀਆਂ ਪਾਉਂਦੇ, ਇਹਨਾਂ ਨੂੰ ਇਹੀ ਲੱਗਦਾ ਵੀ ਅਸੀਂ ਹੁਣ ਜੋ ਮਰਜ਼ੀ ਕਰ ਲਈਏ, ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਕਿਉਂਕਿ ਅਸੀਂ ਬਹੁਤ ਗੱਲ ਅੱਗੇ ਲੈ ਗਏ। ਸੋ ਇਹ ਅੱਜ ਦੀ ਸਥਿਤੀ ਆ
कि RSS ने जिहड़ा अटैक, जिहड़ा हमला, जिहड़ा सारा कुछ कीता है, ਉਹਦੇ ਵਿੱਚ ਬਾਦਲ ਦਲ ਜਿਹੜਾ ਹੈ ਉਹਨੇ ਵੀ ਇੱਕ ਪਿਛਲੇ 25-30 ਸਾਲ ਦੇ ਵਿੱਚ ਆਪਦੀ ਭੂਮਿਕਾ ਨਿਭਾਤੀ। ਉਹ ਇੱਕ ਸਟੈਪ ਦਰ ਸਟੈਪ ਗੁੰਝਲਦਾਰ ਜੀ ਸਾਜ਼ਿਸ਼ ਖੇਡੀ ਗਈ ਆ ਕੌਮ ਨਾਲ। ਪਰ ਕੋਈ ਗੱਲ ਨਹੀਂ, ਇਹਨਾਂ ਨੂੰ ਲੱਗਦਾ ਹੋਣਾ ਵੀ ਅਸੀਂ ਖਨੀ ਬੜੇ ਫੰਨੇ ਖਾਮ, ਅਸੀਂ ਜੇਤੂ ਹੋ ਜਾਾਂਗੇ, ਪਲਾਨ ਹੋ ਜਾਾਂਗੇ। ਨਾ ਤਾਂ ਅਸੀਂ ਕਿਰਪਾਨ ਨਾਲ ਮਰੇ ਆ, ਨਾ ਅਸੀਂ ਜ਼ੁਬਾਨ ਨਾਲ ਮਰਨਾ, ਲੜਾਂਗੇ, ਅੜਾਂਗੇ, ਖੜਾਂਗੇ। ਜਿਹੜੀ ਗੱਲ ਬਾਦਲ ਦਲ ਦੀ ਹੈ, ਉਹਨਾਂ ਨੂੰ ਇਸ ਵੇਲੇ ਚੰਗੀ ਤਰ੍ਹਾਂ ਪਤਾ ਕਿ ਅਸੀਂ ਭਾਜਪਾ ਜਿਹੜੀ ਹੈਗੀ ਆ ਉਹਦੇ ਨਾਲ ਸਾਂਝ ਪਾ ਕੇ ਧੋਖਾ ਖਾ ਚੁੱਕੇ। ਬਾਦਲ ਦਲ ਨੂੰ ਇਹ ਵੀ ਹਿਰਖ ਵਾ ਵੀ ਜਿਨ੍ਹਾਂ ਸ਼ਖਸੀਅਤਾਂ, ਜਿਨ੍ਹਾਂ ਧਿਰਾਂ ਦੀ ਗੱਲ ਮੰਨ ਕੇ ਅਸੀਂ ਸਾਰੇ ਸਿੱਖ ਵੋਟ ਬੈਂਕ ਨੂੰ ਆਪਦੇ ਖਿਲਾਫ ਕਰਕੇ ਬਹਿ ਗਏ ਆ, ਉਹ ਵੀ ਸਾਰੇ ਸ਼ਾਦ ਸਾਡੇ। ਦੋ ਧਿਰਾਂ ਸੀ ਜਿਨ੍ਹਾਂ ਦੇ ਬਾਦਲ ਦਲ ਨਾਲ ਸੰਬੰਧ ਸੀ, ਜਿਨ੍ਹਾਂ ਦਾ ਵੋਟ ਲੈਣ ਦੇ ਲਈ ਬਾਕੀ ਸਾਰੇ ਪੰਥ ਨੂੰ ਉਹਨਾਂ ਨੇ ਟਿੱਚਰਾਂ ਕੀਤੀਆਂ, ਟਿੱਚ ਕੀਤਾ। ਇੱਕ ਤਾਂ ਸੀ ਸਰਸੇ ਵਾਲੀ, ਡੇਰਾ ਸਰਸੇ ਵਾਲੀ ਪੰਥ ਦੋਖੀਆਂ ਦੀ ਧਿਰ, ਬੇਅਦਬੀ ਵਾਲਿਆਂ ਦੀ ਧਿਰ। ਪੰਥ ਇਹਨਾਂ ਨੂੰ ਇਸੇ ਕਰਕੇ ਬੇਅਦਬੀ ਦਲ ਕਹਿਣ ਲੱਗ ਗਿਆ ਸੀ ਬਾਦਲ ਦਲ ਨੂੰ, ਕਿ ਉਹਨਾਂ ਦਾ ਨੰਗਾ ਚਿੱਟਾ ਸਾਥ ਦਿੰਦੇ ਸੀ। ਪਰਵਾਹ ਨਹੀਂ ਸੀ ਕਰਦੇ ਅਕਾਲ ਤਖਤ ਦੇ ਜਥੇਦਾਰ ਦੀ, ਗਿਆਨੀ ਗੁਰਜਰ ਸਿੰਘ। ਉਹ ਹੁਣ ਇਸ ਵੇਲੇ ਭਾਜਪਾ ਦੇ ਨਾਲ ਜਾ ਖੜੇ। ਡੇਰਾ ਸਰਸੇ ਵਾਲੇ ਭਾਜਪਾ ਨਾਲ ਖੜੇ ਆ। ਜਿਆਣੀ ਦੀ ਕੱਲ ਤੁਸੀਂ ਦੇਖੀ ਹੋਣੀ ਆ ਸਾਰਿਆਂ ਨੇ, ਕਿਵੇਂ ਉਹਨੇ ਗਿਆਨੀ ਨੇ ਕਿਹਾ ਜੀ ਉਹ ਤਾਂ ਬੜਾ ਵਧੀਆ ਬੰਦਾ, ਉਹ ਬਾਹਰ ਵੀ ਲਿਆਉਣਗੇ, ਉਹਦੀ ਜ਼ਮਾਨਤ ਵੀ ਕਰਾ ਸਕਦੇ ਡੇਰਾ ਮੁਖੀ। ਸੋ ਬੀਜੇਪੀ ਨੇ ਉਹ ਡੇਰਾ ਸਰਸਾ ਆਪਦੇ ਹੱਕ ਵਿੱਚ ਕਰ ਲਿਆ, ਜਿਹਦੀ ਗੱਲ ਕਰਕੇ, ਜਿਹਦੀ ਵੋਟ ਲੈਣ ਦੇ ਲਈ ਪੰਥ ਨਾਲ ਬੈਰ ਪਾ ਕੇ ਬਹਿ ਗਏ ਬਾਦਲ ਦਲ ਵਾਲੇ, ਉਹ ਲੈ ਗਏ ਭਾਜਪਾ ਵਾਲੇ। ਦੂਜਾ ਜਿਹੜਾ ਸੀ ਉਹ ਸੀ ਦਮਦਮੀ ਟਕਸਾਲ, ਸੰਤ ਸਮਾਜ ਤੇ ਹੋਰ ਸਾਰੇ। ਤੇ ਬਾਦਲ ਦਲ ਕਹਿੰਦਾ ਸੀ ਅਸੀਂ ਪੰਥਕ ਸੋਚ ਵਾਲਾ ਤੋਂ ਧਾਰਾ ਲੈਣੀਆਂ, ਸਾਡੇ ਮਗਰ ਆ ਹੈਗੇ। ਹੁਣ ਇਹ ਵੀ ਸਾਰੇ ਬੀਜੇਪੀ ਨਾਲ, ਕਿਉਂਕਿ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ, ਪ੍ਰੋਫੈਸਰ ਸਰਚਾਂਦ ਸਿੰਘ ਨੇ, ਹੋਰ ਬੜਿਆਂ ਨੇ ਗੱਡ ਕੇ ਸਟੇਟਮੈਂਟਾਂ ਦਿੱਤੀਆਂ ਨੇ ਕਿ ਮੋਦੀ ਜਿਹੜਾ ਹੈਗਾ ਉਹ ਬੜਾ ਵਧੀਆ ਜੀ, ਮੋਦੀ ਨੇ ਤਾਂ ਵੀਰਵਾਲ ਤੇ ਜਿਹੜੀ ਗੱਲ ਗਲਤਬਾਜ਼ੀ ਦਾ ਵਿਰੋਧ ਕਰਨਾ ਸੀ ਉਹਦੀ ਉਹ ਹਮਾਇਤ ਕਰ ਰਿਹਾ। ਇੱਕ ਤਰੀਕੇ ਨਾਲ ਬੀਜੇਪੀ ਦੀ ਹਮਾਇਤ ਕਰ ਗਏ। ਉਹ ਬਾਦਲ ਦਲ ਦਾ ਜਿਹੜਾ ਸੀਗਾ ਸਾਥ ਇੱਕ ਤਰੀਕੇ ਨਾਲ ਬੀਜੇਪੀ ਦੇ ਲਈ ਉਹ ਛੱਡ ਗਏ ਆ, ਉਹ ਬੀਜੇਪੀ ਭਾਜਪਾ ਦੇ ਹੱਕ ਚ ਚਲੇ ਗਏ। ਦੋ ਧਿਰਾਂ ਸੀ, ਇੱਕ ਡੇਰਾ ਸਰਸਾ ਵਾਲੀ, ਇੱਕ ਸੰਤ ਸਮਾਜ ਵਾਲੀ। ਦੋਨੇ ਧਿਰਾਂ ਭਾਜਪਾ ਨਾਲ ਚਲੇ ਗਈਆਂ ਨੇ ਤੇ ਦੋਨੇ ਧਿਰਾਂ ਬਾਦਲ ਨੂੰ ਛੱਡ ਗਈਆਂ। ਤੀਜਾ ਸੀ ਟਕਸਾਲੀ ਅਕਾਲੀ, ਜਿਹੜੇ ਬਾਦਲ ਦਲ ਦੀ ਚੰਗੀ ਸਾਖ ਬਣਾ ਕੇ ਰੱਖਦੇ ਸੀ। ਉਹ ਢੀਂਡਸੇ ਹੋਣੀ ਹੋਣ ਜਾਂ ਹੋਰ, ਉਹ ਵੀ ਸਾਰੇ ਚਲੇ। ਤੇ ਪੰਥਕ ਵੋਟ ਬੈਂਕ ਜਿਹਨੂੰ ਕਹਿੰਦੇ ਸੀ ਸਾਨੂੰ ਇਹ ਚਾਹੀਦਾ ਹੀ ਨਹੀਂ, ਜਿਹੜੇ ਪੰਥ ਦੀ ਗੱਲ ਕਰਦੇ ਸੀ, ਸਰਸੜ ਦੀ ਵੋਟ ਲੈ ਲੈਣੀ, ਅਸੀਂ ਤਾਂ ਟਕਸਾਲੀ ਅਕਾਲੀਆਂ ਤੇ ਮਗਰ ਬੋੜੀ ਵੋਟ ਆ, ਫਲਾਨਿਆਂ ਮਗਰ ਬੋੜੀ ਵੋਟ ਆ। ਇਹ ਸਾਰੀ ਜਿਹੜੀ ਵੋਟ ਆ ਉਹ ਵੀ ਹੁਣ ਭਾਜਪਾ ਨਾਲ ਚਲੀ ਗਈ ਤੇ ਪੰਥ ਵਾਲੀ ਵੋਟ ਪਹਿਲਾਂ ਗਾਇਬ ਕਰੀ ਬੈਠੇ ਆ। ਤੇ ਬਾਦਲ ਦਲ ਕੋਲੇ ਹੈ ਕੀ ਹੈ? ਸੋ ਇਸ ਮੌਕੇ ਕਹਿੰਦੇ ਆ ਕਿ ਬਾਦਲ ਦਲ ਨੇ ਕੁਝ ਪੰਥਕ ਮੁੱਦਿਆਂ ਦੀ ਇੱਕ ਲਿਸਟ ਬਣਾਈ ਕਿ ਇਹਨਾਂ ਮੁੱਦਿਆਂ ਤੇ, ਜਿਨ੍ਹਾਂ 'ਚ ਨਾਨਕਸ਼ਾਹੀ ਕੈਲੰਡਰ ਵੀ ਆ, ਸਿੱਖ ਰਹਿਤ ਮਰਿਆਦਾ ਵੀ ਆ, ਹੋਰ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਉੱਤੇ ਉਹ ਕਹਿੰਦੇ ਆ ਵੀ ਪੰਥਕ ਸੋਚ ਵਾਲਿਆਂ ਨੂੰ ਇਹਨਾਂ ਮਸਲਿਆਂ ਦੇ ਨਾਲ ਆਪਦੇ ਹੱਕ 'ਚ ਕੀਤਾ ਜਾ ਸਕਦਾ। ਹੋ ਸਕਦਾ ਬਾਦਲ ਦਲ ਇਸ ਤਰੀਕੇ ਦੀ ਗੱਲ ਕਰੇ ਔਰ ਰਣਨੀਤਿਕ ਤੌਰ ਦੇ ਉੱਤੇ ਪੰਥਕ ਸੋਚ ਵਾਲਿਆਂ ਲਈ ਇਹ ਸਥਿਤੀ ਬਣ ਜਾਊਗੀ ਕਿ ਉਹ ਇਹਨਾਂ ਮੁੱਦਿਆਂ ਦੇ ਉੱਤੇ ਬਾਦਲ ਦਲ ਦੇ ਦਲ ਥੋੜਾ ਜਿਹਾ ਝੁਕ ਜਾਣ, ਥੋੜਾ ਜਿਹਾ ਉਹਨਾਂ ਵੱਲ ਆ ਜਾਣ। ਪਤਿਆਉਣ ਲੱਗੇ ਨੇ ਅਗਲੇ। ਹੁਣ ਪੰਥ ਲਈ ਬੀਜੇਪੀ RSS ਵਾਲੇ ਸਿੱਖ ਜਾਂ ਬੀਜੇਪੀ RSS ਦੀ ਧਿਰ, ਉਹਦੇ ਵਿੱਚੋਂ ਤੇ ਦੂਜੀ ਧਿਰ ਵਿੱਚੋਂ ਚੁਣਨਾ ਜਿਹੜਾ ਹੈਗਾ ਉਹ ਪੈਣਾ। ਲਕੀਰ ਖਿੱਚੀ ਜਾ ਰਹੀ। ਇਸ ਲਕੀਰ ਦੇ ਵਿੱਚ ਕਿਹਨੇ RSS ਵੱਲ, ਪੰਥ ਦੋਖੀਆਂ ਵੱਲ ਭੁਗਤਣਾ, ਇਹ ਉਹਦੀ ਮੌਜ ਆ। ਪਰ ਇਹ ਗੱਲ ਬੜੀ ਸਪਸ਼ਟ ਆ ਕਿ ਆਉਣ ਵਾਲੇ ਦਿਨ ਕੌਮ ਲਈ ਖਤਰਨਾਕ ਨੇ। ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਵਾਹਿਗੁਰੂ ਜਾਣੇ, ਪਰ ਕੌਮ ਦਾ ਕੰਮ ਆ ਪੰਥਕ ਮਸਲਿਆਂ ਦੇ ਲੜਨਾ। ਤੇ ਸਭ ਤੋਂ ਪਹਿਲੀ ਗੱਲ ਇਹ ਸਦਾ ਚੇਤੇ ਰੱਖਣੀ ਕਿ ਪਹਿਲਾਂ ਸਾਨੂੰ ਤਲਵਾਰ ਨਾਲ ਮਾਰਨ ਨੂੰ ਫਿਰਦੇ ਸੀ, ਉਹ ਫੇਲ ਹੋ ਗਿਆ ਕੰਮ। ਹੁਣ ਇਹ ਪਿਆਰ ਨਾਲ ਬੁੱਕਲ 'ਚ ਲੈ ਕੇ, ਜਿਵੇਂ ਆਪਾਂ ਗੱਲ ਕਰਦੇ ਆ, ਮਕਾਲਫ ਕਹਿੰਦਾ ਹੁੰਦਾ ਵੀ ਹਿੰਦੂਇਜ਼ਮ ਜਿਹੜਾ ਹੈ ਉਹ ਅਜਗਰ ਵਾਂਗੂ ਆ, ਉਹ ਸਾਫ਼ ਤੇ ਸਬੂਤੇ ਹੀ
ਜਾਂ ਆਪਦੇ ਵਿਰੋਧੀ ਜਾਨਵਰ ਨੂੰ ਬੁੱਕਲ 'ਚ ਲੈ ਕੇ ਹੜੱਪ ਲੈਂਦਾ ਤੇ ਅੰਦਰ ਸਾਰਾ ਸਮਿਟ ਜਾਂਦਾ। ਉਹ ਚੀਜ਼ ਆਪਣੇ ਨਾਲ ਹੋਣ ਜਾ ਰਹੀ ਆ। ਡਟਾਂਗੇ, ਅੜਾਂਗੇ, ਲੜਾਂਗੇ, ਖੜਾਂਗੇ। ਸੱਚੇ ਪਾਤਸ਼ਾਹ ਸਾਡੇ ਪੰਥ ਉੱਤੇ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।